ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 9 ਜਨਵਰੀ ਦਿਨ ਸੋਮਵਾਰ ਤੇ ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਭ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਰਜਿੰਦਰ ਸਿੰਘ ਚੌਹਾਨ, ਲਾਲੀ ਸਿੱਧੂ ਜੀ, ਇਹ ਸਾਰੇ ਜਣੇ ਬੇਕਰਸਫੀਲਡ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਤੇ ਮਿੰਟੂ ਜੀ, ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ ਵੀ ਕਾਂਗਰਸ ਦਾ ਚੋਣ ਮੈਨੀਫੈਸਟੋ ਜਾਰੀ, ਕਈ ਅਹਿਮ ਮੁੱਦੇ ਕਿਤੇ ਸ਼ਾਮਲ। ਹਾਂਜੀ, ਬੜੇ ਚਿਰ ਤੋਂ ਉਡੀਕਾਂ ਇਸ ਮੈਨੀਫੈਸਟੋ ਦੀਆਂ ਕੀਤੀਆਂ ਜਾਂਦੀਆਂ ਪਈਆਂ ਸੀ। ਇਹ ਵੈਸੇ ਕਮਾਲ ਦੀ ਗੱਲ ਆ ਕਿ ਚੋਣ ਜਿਹੜੀ ਉਹ ਸਿਰ ਤੇ ਆ ਗਈ ਆ। ਚੋਣ ਦੇ ਵਿੱਚ ਮੇਰੇ ਖਿਆਲ ਦੇ ਨਾਲ 26-27 ਦਿਨ ਰਹਿ ਗਏ ਆ ਤੇ ਹਾਲੇ ਤੱਕ ਚੋਣ ਮੈਨੀਫੈਸਟੋਆਂ 'ਚ ਪਾਰਟੀਆਂ ਉਲਝੀਆਂ ਪਈਆਂ। ਦੂਜੇ ਪਾਸੇ ਦੋ ਪਾਰਟੀਆਂ ਹਾਲੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਵਾਲੇ ਉਹ ਵੀ ਰਹਿੰਦੇ ਆ, ਉਹਨਾਂ ਚੋਣ ਮੈਨੀਫੈਸਟੋ ਨਹੀਂ ਲਿਆਂਦਾ। ਭਾਰਤੀ ਜਨਤਾ ਪਾਰਟੀ ਤੇ ਵਿਚਾਰੀ ਐਤਕੀ ਇੰਨੀ ਪਛੜੀ ਹੋ ਜਾਂਦੀ ਆ ਕਿ ਉਹਨਾਂ ਦੇ ਕੋਲ ਤੇ ਹਾਲੇ ਆਪਣੀ ਸੂਚੀ ਹੈ ਜਿਹੜੀ ਉਹ ਤਿਆਰ ਨਹੀਂ ਹੋਈ। ਕਾਂਗਰਸ ਦੀ ਵੀ ਜਿਹੜੀ ਦੂਜੀ ਸੂਚੀ ਹੈ, ਜਿਹੜੀ ਕਲੇਸੀ ਸੂਚੀ ਕਹਿ ਸਕਦੇ ਆ, ਉਹ ਹਾਲੇ ਰੁਕੀ ਹੋਈ ਹੈ, ਪਰ ਮੈਨੀਫੈਸਟੋ ਪਹਿਲਾਂ ਆ ਗਿਆ। ਮੈਨੀਫੈਸਟੋ ਦੇ ਵਿੱਚ ਇਹਨਾਂ ਨੇ ਜੋ ਸ਼ਾਮਲ ਕੀਤਾ, ਵੈਸੇ ਅਰਕ ਹੀ ਕੱਢਿਆ। ਅਰਕ ਉਹਨਾਂ ਨੇ 9 ਨੁਕਤਿਆਂ 'ਚ ਕੱਢ ਮਾਰਿਆ, ਕਿਉਂਕਿ ਐਤਕੀ ਮਨਪ੍ਰੀਤ ਬਾਦਲ ਜਿਹੜਾ ਬਹੁਤ ਸੁਲਝਿਆ ਵਿਅਕਤੀ ਆ ਅਰਥਚਾਰੇ ਦੇ ਮਾਮਲੇ 'ਚ, ਉਹ ਮੁਖੀ ਸੀ ਇਸ ਟੀਮ ਦਾ। ਉਹਨੇ ਜੋ ਤਿਆਰ ਕੀਤਾ 9 ਨੁਕਤਿਆਂ 'ਚ ਹੀ ਅਰਕ ਕੱਢ ਦਿੱਤਾ ਸਾਰੇ ਮੈਨੀਫੈਸਟੋ ਤੋਂ। ਉਹਨੇ ਕਿਹਾ ਕਿ ਪੰਜਾਬ ਦਾ ਪਾਣੀ ਪੰਜਾਬ ਲਈ ਹੋਵੇਗਾ, ਨਸ਼ੇ ਦੀ ਸਪਲਾਈ ਤੇ ਵੰਡ ਤੇ ਜਿਹੜੀ 4 ਹਫ਼ਤਿਆਂ 'ਚ ਖਤਮ ਕਰ ਦਿਆਂਗੇ, ਘਰ ਘਰ ਰੁਜ਼ਗਾਰ ਹੋਏਗਾ, ਕਿਸਾਨਾਂ ਦੀ ਆਰਥਿਕ ਤੇ ਸਮਾਜਿਕ ਸੁਰੱਖਿਆ ਹੋਏਗੀ, ਖੇਤੀਬਾੜੀ ਕਰਜ਼ਿਆਂ ਨੂੰ ਮਾਫ। ਇਸ ਤੋਂ ਇਲਾਵਾ ਮਹਿਲਾ ਸ਼ਕਤੀਕਰਨ, ਵਪਾਰ, ਬਿਜ਼ਨਸ ਤੇ ਉਦਯੋਗ ਲਈ ਕਾਰੋਬਾਰ ਦੀ ਆਜ਼ਾਦੀ ਤੇ ਉਚਿਤ ਰੇਟਾਂ ਤੇ ਬਿਜਲੀ ਕਹਿੰਦੇ ਦਿਆਂਗੇ। ਹੋਰ ਪਿਛੜੇ ਵਰਗਾਂ ਦੀ ਸੰਭਾਲ ਕਰਨਗੇ, ਕਹਿੰਦੇ ਸਾਰੀਆਂ ਬੇਕਾਰ ਅਨੁਸੂਚਿਤ ਜਾਤੀਆਂ ਲਈ ਅਸੀਂ ਮੁਫਤ ਕਰ ਦਿਆਂਗੇ। ਇਸ ਤੋਂ ਇਲਾਵਾ ਜ਼ਮੀਨੀ ਪੱਧਰ ਤੇ ਸਾਬਕਾ ਫੌਜੀ ਗਾਰਡੀਅਨਸ ਆਫ ਗਵਰਨੈਂਸ ਜਿਹੜੇ ਹੋਣਗੇ। ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਜਿਹੜਾ ਰੁਜ਼ਗਾਰ ਤੋਂ ਮਹਿਰੂਮ ਰਹਿ ਜਾਏਗਾ ਬੇਰੁਜ਼ਗਾਰ, ਨੂੰ 2500 ਰੁਪਈਆ ਅਸੀਂ ਮਹੀਨੇ ਦਾ ਵਜ਼ੀਫਾ ਵੀ ਦਿਆਂਗੇ। ਵਜ਼ੀਫਾ ਕਹਿ ਲਓ ਜਾਂ ਬੇਰੁਜ਼ਗਾਰੀ ਭੱਤਾ ਕਹਿ ਲਓ। ਦੂਜੇ ਪਾਸੇ ਨਾਲ ਕਿਹਾ ਕਿ ਘਰੇਲੂ ਬਿਜਲੀ ਹੈ ਜਿਹੜੀ ਉਹ 5 ਰੁਪਏ ਪ੍ਰਤੀ ਯੂਨਿਟ ਅਸੀਂ ਦਿਆਂਗੇ। ਇੱਕ ਹੋਰ ਉਹਨਾਂ ਨੇ ਮਹੱਤਵਪੂਰਨ ਇਸ ਮੈਨੀਫੈਸਟੋ ਦੇ ਵਿੱਚ ਨੁਕਤਾ ਸ਼ਾਮਲ ਕੀਤਾ, ਉਹ ਇਹ ਕਿ ਜਿਹੜੀਆਂ ਲੜਕੀਆਂ ਨੇ ਉਹ PhD ਤੱਕ ਬੇਸ਼ੱਕ ਪੜ੍ਹ ਲੈਣ, ਖਰਚਾ ਜਿਹੜਾ ਉਹ ਸਾਰੀ ਸਰਕਾਰ ਚੁੱਕੇਗੀ। ਹੁਣ ਦੇਖੋ, ਠੀਕ ਆ ਕਿ ਮੈਨੀਫੈਸਟੋ ਹੈ ਜਿਹੜੀਆਂ ਉਹ ਕੂੜ ਦੀਆਂ ਕਿਤਾਬਾਂ ਜਿੰਨੀਆਂ ਮਰਜ਼ੀ ਭਰ ਲਓ, ਕੁੱਪ ਵਰਗੀਆਂ ਨੇ। ਜਿੱਦਾਂ ਕੁੱਪ ਨਹੀਂ ਹੁੰਦਾ ਸਾਡਾ ਤੂੜੀ ਵਾਲਾ, ਵੇਖਣ ਨੂੰ ਛੋਟਾ ਜਿਹਾ ਲੱਗਦਾ, ਉਹਨੂੰ ਨੱਪ ਨੱਪ ਕੇ ਲਤਾੜ ਕੇ ਜਿੰਨੀ ਮਰਜ਼ੀ ਤੂੜੀ ਪਾ ਲਓ, ਪਤਾ ਨਹੀਂ ਲੱਗਦਾ ਬਾਹਰੋਂ ਇੰਨੀ ਤੂੜੀ ਵਿੱਚ। ਉਸੇ ਤਰ੍ਹਾਂ ਚੋਣ ਮੈਨੀਫੈਸਟੋ ਵੀ ਕੂੜ ਦੀਆਂ ਕਿਤਾਬਾਂ, ਕਿਹੜਾ ਕਿਸੇ ਨੇ ਪੁੱਛਣਾ, ਕਿਹੜਾ ਕਿਸੇ ਨੇ ਦੱਸਣਾ। ਇਹ ਕਾਂਗਰਸ 1952 ਤੋਂ ਲਿਆਈ ਜਾਂਦੀ, ਕਦੇ ਇਹ ਨਹੀਂ ਦੱਸਿਆ ਕਿ ਇਸ ਮੈਨੀਫੈਸਟੋ 'ਚ ਇੰਨੇ ਰਹਿ ਗਏ ਸੀ ਵਾਅਦੇ, ਇਸ ਮੈਨੀਫੈਸਟੋ 'ਚ ਇੰਨੇ ਵਾਅਦੇ ਰਹਿ ਗਏ ਸੀ। ਪੰਜਾਬ ਦੇ ਪਾਣੀ ਦੀ ਗੱਲ ਆ, ਸਿੱਧੀ ਸਾਦੀ ਗੱਲ ਆ, ਆਪੇ ਰੋਗ ਲਾਉਣੇ, ਆਪੇ ਦੇਣੀਆਂ ਦਵਾਵਾਂ ਵਾਲੀ ਗੱਲ ਆ ਕਿ ਆਪੇ ਇਹਨਾਂ ਦੇ ਲਾਏ ਰੋਗ ਆ, ਹੁਣ ਇਹਨਾਂ ਦੇ ਹੱਥੋਂ ਦਵਾਵਾਂ ਖਾਣੀਆਂ ਪੈ ਰਹੀਆਂ। ਦੇਖੋ, ਇਹ ਉਹੀ ਲੋਕ ਆ ਜਿਹੜੇ ਕਹਿੰਦੇ ਆ ਕਿ ਆਮ ਆਦਮੀ ਪਾਰਟੀ 25 ਲੱਖ ਰੁਜ਼ਗਾਰ ਪੈਦਾ ਨਹੀਂ ਕਰ ਸਕਦੀ, ਪਰ ਇਹ ਆਪ 55 ਲੱਖ ਘਰਾਂ ਨੂੰ ਕਹਿੰਦੇ ਕਿ ਅਸੀਂ ਇੱਕ ਨੌਕਰੀ ਹੈ ਜਿਹੜੀ ਦਿਆਂਗੇ। ਹੁਣ ਜਿਹੜੇ 25 ਲੱਖ ਨੌਕਰੀ ਤੇ ਸਵਾਲ ਕਰਦੇ ਆ, ਉਹਨਾਂ ਨੂੰ 55 ਲੱਖ ਨੌਕਰੀ ਕਿਵੇਂ ਦਿਓਗੇ ਇਹ ਸਵਾਲ ਕਰੀਏ, ਉਹ ਕਹਿੰਦੇ ਅਸੀਂ ਕਰ ਲਾਂਗੇ, ਜੋੜ ਤੋੜ ਕਰ ਲਾਂਗੇ। ਉਹ ਤੇ ਜੋੜ ਤੋੜ ਤੇ ਫਿਰ ਉਹ ਵੀ ਕਰੀ ਜਾਂਦੇ ਆ। ਨਸ਼ੇ ਵਾਲਾ ਮੁੱਦਾ, ਜਿੱਥੇ ਨਸ਼ੇ ਵਾਲਾ ਮੁੱਦਾ, ਉਹ ਕਹਿੰਦੇ ਜੀ 4 ਹਫ਼ਤਿਆਂ 'ਚ ਅਸੀਂ ਖਤਮ ਕਰ ਦਿਆਂਗੇ। 2003 ਦੇ ਵਿੱਚ ਦੱਸਦੇ ਆ ਕਿ ਇਹ ਮੀਟਿੰਗ ਲਈ ਮੁੱਖ ਮੰਤਰੀ ਨੇ, ਉਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁੰਦਾ ਸੀ, ਸਾਰੇ ਪੁਲਿਸ ਦੇ ਅਧਿਕਾਰੀ ਆਏ, ਕਹਿੰਦਾ ਕਿ ਹੱਥ ਖੜੇ ਕਰੋ ਕਿਹਦੇ ਇਲਾਕੇ 'ਚ ਨਸ਼ਾ ਜਿਹੜਾ ਨਹੀਂ ਵਿਕਦਾ, ਤੇ ਇੱਕ ਵੀ ਹੱਥ ਖੜਾ ਨਹੀਂ ਸੀ ਹੋਇਆ। 2003 'ਚ ਉਦੋਂ ਕਿਹੜਾ ਕਿਸੇ ਨੇ ਰੋਕਿਆ ਸੀ, ਉਦੋਂ ਕਿਹੜਾ ਕੋਈ ਬੰਦਾ ਹੀ ਸੀ, ਉਦੋਂ ਵੀ ਤੇ ਖਤਮ ਕੀਤਾ ਜਾ ਸਕਦਾ ਸੀ। ਉਹਨਾਂ ਦਿਨਾਂ 'ਚ ਤੇ ਟਰੱਕਾਂ ਦੇ ਟਰੱਕ ਹੈ ਜਿਹੜੇ ਉਹ ਬਰਾਮਦੀਆਂ ਵੀ ਹੁੰਦੀਆਂ ਰਹੀਆਂ, ਬਹੁਤ ਕੁਝ ਚੱਲਦਾ ਰਿਹਾ। ਮੈਡੀਕਲ ਨਸ਼ਾ ਜਿਹੜਾ ਸਭ ਤੋਂ ਜ਼ਿਆਦਾ ਚੱਲਦਾ ਰਿਹਾ, ਪਰ ਫਿਰ ਵੀ 4 ਹਫ਼ਤਿਆਂ 'ਚ ਠੀਕ ਆ। ਜੇ ਖਤਮ ਕਰਨ ਦੀ ਇੱਛਾ ਸ਼ਕਤੀ ਰੱਖਦੇ ਆ ਤੇ ਕੋਈ ਕਿੰਤੂ ਨਹੀਂ ਕੀਤਾ ਜਾ ਸਕਦਾ, ਪਰ ਕਿਵੇਂ ਖਤਮ ਹੋਏਗਾ ਉਹ ਦੱਸਿਆ ਨਹੀਂ ਜਾ ਰਿਹਾ। ਉਹਦੇ ਬਾਰੇ ਕੋਈ ਰੋਡ ਮੈਪ ਹੈ ਜਿਹੜਾ ਉਹ ਨਹੀਂ ਵਿਖਾਇਆ ਜਾ ਰਿਹਾ ਲੋਕਾਂ ਨੂੰ
ਇਹ ਸਭ ਤੋਂ ਚਰਚਿਤ ਵਿਸ਼ਾ ਹੈ ਕਿ ਨਸ਼ਾ 4 ਹਫ਼ਤਿਆਂ 'ਚ ਕਿਵੇਂ ਖਤਮ ਹੋਏਗਾ। ਬਾਦਲ ਸਾਹਿਬ ਅੱਜ ਕਹਿੰਦੇ ਕਾਕਾ 4 ਹਫ਼ਤਿਆਂ 'ਚ ਤੇ ਮਲੇਰੀਏ ਦਾ ਬੁਖਾਰ ਨਹੀਂ ਖਤਮ ਹੁੰਦਾ, ਤੇ ਇਹ ਕਿੱਥੋਂ ਨਸ਼ਾ ਖਤਮ ਕਰ ਲੈਣਗੇ। ਬਾਦਲ ਸਾਹਿਬ ਸਿੱਧਾ ਹੀ ਕਹਿ ਗਏ ਵੀ ਨਸ਼ਾ ਵੀ ਹੈਗਾ ਤੇ ਖਤਮ ਵੀ 4 ਹਫ਼ਤਿਆਂ 'ਚ ਨਹੀਂ ਹੋਣਾ। ਪਰ ਦੂਜੇ ਪਾਸੇ ਜਿਹੜੀ ਸਭ ਤੋਂ ਵੱਡੀ ਗੱਲ ਇਹ ਆ ਕਿ ਦੇਖੋ, ਬੱਚੀਆਂ ਨੂੰ PhD ਤੱਕ ਪੜ੍ਹਾਉਣ ਦਾ ਲੁਭਾਵਣਾ ਨਾਅਰਾ ਦੇਣਾ, ਦਲਿਤਾਂ ਲਈ ਬੇਘਰਿਆਂ ਲਈ ਘਰ, ਇਹ ਸਾਰੀਆਂ ਚੀਜ਼ਾਂ ਤੁਸੀਂ 1952 ਤੋਂ ਲੈ ਕੇ ਅੱਜ ਤੱਕ ਕਰਦੇ ਆਏ ਹੋ, ਕਾਂਗਰਸੀ ਤੇ ਖਾਸ ਤੌਰ ਤੇ। ਹਰੇਕ ਜੀ ਮੈਨੀਫੈਸਟੋ ਚੱਕ ਲਓ, ਇਹੋ ਜਿਹੀਆਂ ਲੋਕ ਲੁਭਾਵਣੀਆਂ ਤੁਹਾਨੂੰ ਅਨੇਕਾਂ ਹੀ ਮਿਸਾਲਾਂ ਇਹਨਾਂ ਦੇ ਮੈਨੀਫੈਸਟੋ 'ਚ ਮਿਲ ਜਾਣਗੀਆਂ। ਅੱਜ ਇਹਨਾਂ ਨੇ ਨਾਲ ਮੈਨੀਫੈਸਟੋ ਦੀ ਇੱਕ ਚਾਰਜ ਸ਼ੀਟ ਵੀ ਜਿਹੜੀ ਆ ਉਹ ਵੀ ਜਾਰੀ ਕੀਤੀ ਹੈ। ਚਾਰਜ ਸ਼ੀਟ ਦੇ ਵਿੱਚ ਇਹਨਾਂ ਨੇ ਪੰਜਾਬ ਕਿਵੇਂ ਡੁੱਬਿਆ ਉਹਦੇ ਕਾਰਨ ਦੱਸੇ 10 ਸਫ਼ਿਆਂ ਦੇ ਵਿੱਚ। ਤੇ ਮੇਰੇ ਖਿਆਲ ਦੇ ਨਾਲ ਜਦੋਂ ਮੈਨੀਫੈਸਟੋ ਜਾਰੀ ਕੀਤਾ, ਜਦੋਂ ਚਾਰਜ ਸ਼ੀਟ ਜਾਰੀ ਕੀਤੀ ਹੈ, ਤੇ ਨਾਲ ਇਹਨਾਂ ਨੂੰ ਕਬਾਲੀਆ ਬਿਆਨ ਵੀ ਜਾਰੀ ਕਰ ਦੇਣਾ ਚਾਹੀਦਾ ਸੀ ਕਿ ਭਾਈ ਅਸੀਂ ਇਕਬਾਲ ਕਰਦੇ ਹਾਂ, ਅਸੀਂ ਇਸ ਗੱਲ ਨੂੰ ਤਸਲੀਮ ਕਰਦੇ ਹਾਂ ਕਿ ਅਸੀਂ 60 ਸਾਲ ਦੇਸ਼ ਤੇ ਰਾਜ ਕਰਿਆ, ਪਰ ਇਹ ਸਾਡੇ ਆ ਜਿਹੜੀਆਂ ਨਾਕਾਮੀਆਂ ਦੇ ਕਾਰਨ ਸਨ ਕਿ ਸਾਥੋਂ ਅੱਜ ਤੱਕ ਬੁਨਿਆਦੀ ਸਹੂਲਤਾਂ ਵੀ ਨਹੀਂ ਦਿੱਤੀਆਂ ਗਈਆਂ, ਨਾ ਸਿਹਤ ਲਈ ਨਾ ਸਿੱਖਿਆ ਲਈ ਅਸੀਂ ਕੁਝ ਕਰ ਸਕੇ। ਘੱਟੋ ਘੱਟ ਉਸ ਚੀਜ਼ ਨੂੰ ਮੰਨੋ ਤਾਂ ਸਹੀ, ਫਿਰ ਅਗਲਾ ਨਵਾਂ ਵਾਅਦਾ ਜਿਹੜਾ ਕਰ ਲਿਓ। ਔਰ ਮੈਂ ਹੱਸ ਰਿਹਾ ਸੀਗਾ ਜੀ ਜਦੋਂ ਮਨਪ੍ਰੀਤ ਸਿੰਘ ਬਾਦਲ ਹੋਰੀ ਇਹ ਸਾਰੀਆਂ ਲੋਕ ਲੁਭਾਵਣੀਆਂ ਯੋਜਨਾਵਾਂ ਸਕੀਮਾਂ ਦੇ ਗੁਣਗਾਨ ਕਰਦੇ ਪਏ ਸਨ ਕਿ ਆਹ ਕਰਾਂਗੇ ਜੀ, ਬਿਜਲੀ ਕਰਾਂਗੇ, ਕਿਸਾਨਾਂ ਨੂੰ ਮੁਫਤ ਬਿਜਲੀ ਦੇਵਾਂਗੇ, ਅਸੀਂ ਇਹ ਕਰਾਂਗੇ। ਮਨਪ੍ਰੀਤ ਬਾਦਲ ਸਬਸਿਡੀਆਂ ਦਾ ਕੱਟੜ ਵਿਰੋਧੀ ਸੀ। ਜੀ ਸਬਸਿਡੀਆਂ ਤੋਂ ਹੀ ਰੌਲਾ ਪਿਆ ਸੀ। ਇਹਨੇ ਆਖਿਆ ਸੀ ਕਿ ਸਬਸਿਡੀਆਂ ਖਤਮ ਕਰੋ, ਪਰ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਜਾਪਦਾ ਸੀ ਕਿ ਚੂੜਾਂ ਹਿੱਲ ਜਾਣਗੀਆਂ ਜੇ ਇਸ ਤਰ੍ਹਾਂ ਦਾ ਅਸੀਂ ਬਿਆਨ ਵੀ ਦਿੰਦੇ ਹਾਂ ਤਾਂ। ਜੀ ਜੀ ਉਦੋਂ ਬਾਅਦ ਹੀ ਇਹ ਰੌਲਾ ਪਿਆ, ਰਫੜ ਪਿਆ। ਪਰ ਅੱਜ ਮਨਪ੍ਰੀਤ ਬਾਦਲ ਉਹਨਾਂ ਸਬਸਿਡੀਆਂ ਦੇ ਹੱਕ 'ਚ ਖੜਾ ਹੈ ਔਰ ਇਹ ਵੀ ਦੱਸਦਾ ਪਿਆ ਕਿ 10,000 ਕਰੋੜ ਰੁਪਈਏ ਦੀ ਲੋੜ ਪੈਣੀ ਹੈ ਇਹ ਸਾਰਾ ਕੁਝ ਪ੍ਰਬੰਧ ਕਰਨ ਲਈ। ਪਰ 10,000 ਕਰੋੜ ਰੁਪਈਆ ਆਉਣਾ ਕਿੱਥੋਂ ਆ? ਹਾਲੇ ਉਹ ਸਭ ਕੁਝ ਹਵਾ ਦੇ ਵਿੱਚ ਆ। ਫਿਰ ਵੀ ਚੋਣ ਮਨੋਰਥ ਪੱਤਰ ਹੈ ਜਿਹੜਾ ਕਾਂਗਰਸ ਦਾ ਆਇਆ, ਇਹਨੂੰ ਲੋਕ ਕਿੰਨਾ ਕੁ ਪ੍ਰਵਾਨ ਕਰਦੇ ਆ, ਮੇਰੇ ਖਿਆਲ ਦੇ ਨਾਲ ਇਹ ਸਮਾਂ ਦੱਸੇਗਾ। ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਚੁਣ ਕੇ ਵਾਅਦੇ ਆ ਜਿਹੜੇ ਲੋਕਾਂ 'ਚ ਕੀਤੇ ਜਾ ਰਹੇ ਆ, ਉਹ ਸਮਝ ਤੋਂ ਪਰੇ ਆ ਕਿ ਇਹਨਾਂ ਲਈ ਹੁਣ ਕੋਈ ਕਾਨੂੰਨੀ ਦਾਇਰਾ ਕਿਉਂ ਨਹੀਂ ਬਣਾਇਆ ਜਾਂਦਾ। ਕਿਉਂਕਿ ਇੱਕ ਤਰ੍ਹਾਂ ਨਾਲ ਇਹ ਸਿਆਸੀ ਠੱਗੀ ਬਣ ਗਈ ਹੈ ਕਿ ਤੁਸੀਂ ਬਹੁਤ ਵੱਡੇ ਪੱਧਰ ਤੇ ਵਾਅਦੇ ਕਰ ਦਿੰਦੇ ਹੋ, ਬਾਅਦ ਦੇ ਵਿੱਚ ਕਹਿ ਦਿੰਦੇ ਹੋ ਕਿ ਨਹੀਂ ਜੀ ਇੱਕ ਮੌਕਾ ਹੋਰ ਦਿਓ। ਸਾਡਾ ਨਰਿੰਦਰ ਮੋਦੀ ਸਾਹਿਬ ਵੇਖ ਹੀ ਲਿਆ ਤੁਸੀਂ, ਜਦੋਂ ਜੀ ਕੰਪੇਨ ਤੇ ਸੀ ਉਦੋਂ ਕੁਝ ਹੋਰ ਲੱਗਦਾ ਸੀ, ਅੱਜ ਜਦੋਂ ਲੋਕਾਂ 'ਚ ਖੜਦਾ ਤੇ ਅੱਜ ਤੇ ਉਂਝ ਹੀ ਹਵਾ ਜਿਹਾ ਲੱਗਦਾ ਕਿ ਦੇਣਾ ਕੀ ਹੈ, ਜਿਹੜਾ ਪੱਲੇ ਆ ਉਹ ਵੀ ਨਾ ਸਮੇਟ ਲਵੇ। ਜੀ ਜੀ ਅਤੇ ਆਪਾਂ ਅਗਲੀ ਮਿੰਟੂ ਜੀ ਗੱਲ ਕਰੀਏ ਵੀ ਦਿੱਲੀ ਦੇ ਸਿਹਤ ਮੰਤਰੀ ਜਿਹੜੇ ਸਤਿੰਦਰ ਜੈਨ, ਉਹਨਾਂ ਖਿਲਾਫ ਸ਼ਿਕੰਜਾ ਕੱਸਿਆ। ਸਿਹਤ ਮੰਤਰੀ ਦੀ ਸਿਹਤ ਢਿੱਲੀ ਹੋਣ ਦੀ ਸੰਭਾਵਨਾ ਪੂਰੀ ਕਿਉਂਕਿ ਕਸੂਤਾ ਫਸ ਗਿਆ। ਵੈਸੇ ਉਹ ਬੰਦਾ ਫਸਿਆ ਜਿਹੜਾ ਹੋਵੇ ਇੱਕ ਆਮ ਆਦਮੀ ਪਾਰਟੀ 'ਚ ਤੇ ਦੂਜਾ ਦਿੱਲੀ ਦੀ ਕੈਬਨਿਟ ਦੇ ਵਿੱਚ ਹੋਵੇ, ਉਹਦੀ ਤੇ ਰਾਸ਼ੀ ਮਾੜੀ ਹੈ ਨਾ। ਇਹ ਮੇਰੇ ਖਿਆਲ ਦੇ ਨਾਲ ਸਤਿੰਦਰ ਜੈਨ ਹੀ ਰਹਿ ਗਿਆ ਸੀ, ਬਾਕੀ ਤੇ ਵਿਚਾਰੇ ਤਕਰੀਬਨ ਸਾਰੇ ਤਿਹਾੜ ਜੇਲ੍ਹ ਘੁੰਮ ਆਏ ਆ। ਇਹ ਹੀ ਰਹਿ ਗਿਆ ਹੋਣਾ ਜਿਹੜਾ ਨਹੀਂ ਗਿਆ। ਬਾਕੀ ਇਹਨਾਂ ਨੇ ਗੇੜਾ ਕਢਾਈ ਦਿੱਤਾ, MLA ਜਿੰਨੇ ਸੀਗੇ ਇਹਨਾਂ ਦੇ ਸਾਰਿਆਂ ਨੂੰ ਤਿਹਾੜ ਜੇਲ੍ਹ ਇਹਨਾਂ ਨੇ ਵਾਰੀ ਅੱਧਿਆਂ ਨੂੰ ਤਾਂ ਤਕਰੀਬਨ ਵਿਖਾਈ ਦਿੱਤੀ ਹੋਊਗੀ। ਖੈਰ, ਇਹ ਸਤਿੰਦਰ ਜੈਨ ਹੈ ਜਿਹੜਾ ਇਹ ਕਾਰੋਬਾਰੀ ਸੀ, ਕੁਸ਼ਲ ਕਾਰੋਬਾਰੀ ਸੀ ਸਿਆਸਤ ਦੇ ਵਿੱਚ ਆਉਣ ਤੋਂ ਪਹਿਲਾਂ। ਹੁਣ ਦੇਖੋ ਇਹਨਾਂ ਨੇ ਕੀ ਕੀਤਾ ਹੈ ਕਿ 1988 ਦੇ ਵਿੱਚ ਇੱਕ ਬੇਨਾਮੀ ਸੰਪੱਤੀਆਂ, ਬੇਨਾਮੀ ਜਾਇਦਾਦਾਂ ਸੰਬੰਧੀ ਕਾਨੂੰਨ ਪਿਆ ਸੀ। ਉਸ ਕਾਨੂੰਨ ਨੂੰ ਇਹਨਾਂ ਨੇ ਇੰਪਲੀਮੈਂਟ ਕੀਤਾ ਸਤੰਬਰ ਦੇ ਵਿੱਚ। ਸਤੰਬਰ ਤੋਂ ਇਹ ਲਾਗੂ ਕਰ ਦਿੱਤਾ। ਤਾਂ ਹੀ ਕਈ ਵਾਰੀ ਵਿੱਚੋਂ ਵੈਸੇ ਤੇ ਆਮ ਤੌਰ ਤੇ ਕਹਿ ਦਿੰਦੇ ਆ, ਜਦੋਂ 4 ਬੰਦਿਆਂ ਨੂੰ ਸਰੂਪਾ ਪਾਉਣ ਅਕਾਲੀ ਭਾਜਪਾ ਵਾਲੇ ਤੇ ਕਹਿ ਦਿੰਦੇ ਅਸੀਂ ਸਰਜੀਕਲ ਸਟ੍ਰਾਈਕ ਕਰ ਰਹੇ ਹਾਂ। ਉਹ ਵੈਸੇ ਪ੍ਰਧਾਨ ਮੰਤਰੀ ਵੀ ਕਹਿ ਦਿੰਦਾ ਹੁੰਦਾ ਕਿ ਹੁਣ ਬੇਨਾਮੀ ਸੰਪੱਤੀਆਂ ਤੇ ਸਰਜੀਕਲ ਸਟ੍ਰਾਈਕ ਹੋਏਗਾ। ਉਹ ਬੇਨਾਮੀ ਸੰਪੱਤੀਆਂ ਤੇ ਸਰਜੀਕਲ ਸਟ੍ਰਾਈਕ ਉਸੇ ਕਾਨੂੰਨ ਦੀ ਤਾਕਤ ਨਾਲ ਹੀ ਹੋਣਾ ਜਦੋਂ ਵੀ ਹੋਣਾ। ਉਹ ਕਾਨੂੰਨ ਲਾਗੂ ਇਹਨਾਂ ਨੇ ਕਰ ਦਿੱਤਾ, ਪਰ ਹਾਲੇ ਤੱਕ ਉਹਦੇ ਅਧੀਨ ਉਹਦੇ ਮੁਤਹਿਦ ਕੋਈ ਵੀ ਮਾਮਲਾ ਦਰਜ ਨਹੀਂ ਸੀ ਕੀਤਾ। ਹੁਣ ਪਹਿਲੀ ਬੋਹਣੀ ਹੈ ਜਿਹੜੀ ਲੱਗਦਾ ਉਹ ਸਤਿੰਦਰ ਜੈਨ ਤੇ ਕਰੂਗਾ, ਕਿਉਂਕਿ ਕਈ ਵਾਰੀ ਜੇ ਤਜਰਬਾ ਕਰਨਾ ਹੁੰਦਾ ਕਿਸੇ ਮਾਰੂ ਹਥਿਆਰ ਦਾ ਤੇ ਉਹਦੇ ਲਈ ਕੋਈ ਆਪਦਾ ਪੁੱਤ ਥੋੜੀ ਅੱਗੇ ਖੜਾ ਕਰਦਾ। ਉਹ ਪ੍ਰੀਖਣ ਹੈ ਜਿਹੜਾ ਉਹ ਦੂਜੇ ਤੇ ਹੀ ਕਰਦਾ। ਸੋ ਮੇਰੇ ਖਿਆਲ ਦੇ ਨਾਲ ਇਹ ਪ੍ਰੀਖਣ ਸਤਿੰਦਰ ਜੈਨ ਤੇ ਜਲਦੀ ਹੋਣ ਜਾ ਰਿਹਾ। ਹੁਣ ਸਤਿੰਦਰ ਜੈਨ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਇਸ ਕਰਕੇ ਵੱਧ ਰਹੀਆਂ ਕਿਉਂਕਿ ਇਨਕਮ ਟੈਕਸ ਤੇ CBI ਹੈ ਜਿਹੜੀ ਉਹ ਹੱਥ ਧੋ ਕੇ ਨਹੀਂ, ਮੇਰੇ ਖਿਆਲ ਦੇ ਨਾਲ ਪੈਰ ਧੋ ਕੇ ਵੀ ਉਹਦੇ ਮਗਰ ਪੈ ਗਈ ਹੈ। ਇਹ ਮਾਮਲਾ ਫਰੋਲਿਆ ਜਾ ਰਿਹਾ ਹੈ ਕਿ ਸਤਿੰਦਰ ਜੈਨ ਸੀ ਜਿਹੜਾ
ਉਹ ਹਵਾਲਾ ਦੇ ਰਾਹੀਂ ਕਾਰੋਬਾਰ ਕਰਦਾ ਰਿਹਾ। ਇਸ ਤੋਂ ਇਲਾਵਾ 200 ਕਰੋੜ ਰੁਪਏ ਦੀ ਇਹਦੀ ਬੇਨਾਮੀ ਜਾਇਦਾਦ ਹੈ ਜਿਹੜੀ ਉਹ ਦਿੱਲੀ ਦੇ ਆਲੇ ਦੁਆਲੇ ਖੇਤਰਾਂ ਦੇ ਵਿੱਚ ਆ। ਜੀ ਹੁਣ ਇਹ ਮਾਮਲਾ ਇਸ ਨਵੇਂ ਕਾਨੂੰਨ ਤਹਿਤ ਦਰਜ ਕਰਨ ਦੀਆਂ ਜਿਹੜੀਆਂ ਕਵਾਇਦਾਂ ਤੇਜ਼ ਨੇ ਤਾਂ ਇਹਦਾ ਮਤਲਬ ਹੈ ਕਿ ਕਸੂਤਾ ਫਸਾ ਲਿਆ ਜਾਏਗਾ ਸਤਿੰਦਰ ਜੈਨ। ਔਰ ਦੂਜੀ ਗੱਲ ਕਿ ਦੇਖੋ ਇਹਦੇ ਲਈ ਰਾਹ ਜਿਹੜੇ ਉਹ ਕਿਸ ਤਰ੍ਹਾਂ ਬੰਦ ਕੀਤੇ ਗਏ ਆ। ਨਸੀਮ ਜੰਗ ਇਹਨਾਂ ਦੇ ਨਾਲ ਜੰਗ ਕਰਦਾ ਕਰਦਾ ਜਦੋਂ ਖੁਸ਼ਗਵਾਰ ਮਾਹੌਲ ਦੇ ਵਿੱਚੋਂ ਵਿਦਾ ਹੋਇਆ, ਇਹਨਾਂ ਨੇ ਵੀ ਬਹੁਤ ਸਲੀਕੇ ਦੇ ਨਾਲ ਵਿਦਾਇਗੀ ਦਿੱਤੀ, ਪਰ ਜਾਂਦਾ ਜਾਂਦਾ ਨਸੀਮ ਜੰਗ ਇਹਨਾਂ ਦੀ ਪਿੱਠ 'ਚ ਇੱਕ ਛੁਰਾ ਹੋਰ ਕੱਢ ਗਿਆ। ਉਹਨੇ ਕੀ ਕੀਤਾ ਕਿ ਸਤਿੰਦਰ ਜੈਨ ਦੀ ਇੱਕ ਧੀ ਦਾ ਮਾਮਲਾ ਸੀ, ਉਹਨੇ CBI ਨੂੰ ਰੈਫਰ ਕਰ ਦਿੱਤਾ। ਹੁਣ ਉਸ ਮਸਲੇ ਦੇ ਵਿੱਚ ਵੀ CBI ਹੈ ਜਿਹੜੀ ਉਹ ਇਹਦੇ ਤੇ ਸਕੰਜਾ ਕਸਣ ਨੂੰ ਫਿਰਦੀ ਆ, ਕਿਉਂਕਿ ਅਪ੍ਰੈਲ ਦੇ ਵਿੱਚ 2015 ਦੌਰਾਨ ਇਹਨੇ ਆਪਣੀ ਧੀ ਨੂੰ ਸਿਹਤ ਮਿਸ਼ਨ ਦੇ ਵਿੱਚ ਚੇਅਰਪਰਸਨ ਲਾਇਆ ਸੀਗਾ। ਉਸ ਚੇਅਰਪਰਸਨ ਦਾ ਜਿਹੜਾ ਅਹੁਦਾ ਹੈ ਉਹ ਇਹਨਾਂ ਨੇ ਮਈ ਦੇ ਵਿੱਚ ਨੋਟੀਫਾਈਡ ਕੀਤਾ, ਜਦਕਿ ਉਹਦੀ ਨਿਯੁਕਤੀ ਅਪ੍ਰੈਲ ਦੇ ਵਿੱਚ ਕਰ ਦਿੱਤੀ। ਉਸ ਮਾਮਲੇ ਦੇ ਵਿੱਚ ਵੀ ਸਤਿੰਦਰ ਜੈਨ ਹੈ ਜਿਹੜਾ ਉਹ ਬਹੁਤ ਹੀ ਕਹੀਏ ਕਿ ਗੁੰਝਲਦਾਰ ਸਥਿਤੀ ਦੇ ਵਿੱਚ ਚਲਾ ਗਿਆ। ਕੁੱਲ ਮਿਲਾ ਕੇ ਇਹਦੇ ਜਿਹੜੇ ਸਿਤਾਰੇ ਜਿਵੇਂ ਕਹਿੰਦੇ ਹੁੰਦੇ ਗਰਦਸ਼ ਦੇ ਵਿੱਚ ਚਲੇ ਗਏ ਜਾਪਦੇ ਆ। ਹੁਣ ਬਚਣਾ ਮੁਸ਼ਕਿਲ ਆ, ਕਿਉਂਕਿ ਜਿਸ ਤਰੀਕੇ ਦੇ ਨਾਲ CBI ਇਨਕਮ ਟੈਕਸ ਇੱਕ ਕੰਬੀਨੇਸ਼ਨ ਬਣਾ ਕੇ ਇਹਦੇ ਖਿਲਾਫ ਮੈਦਾਨ 'ਚ ਉਤਰਿਆ, ਉਹ ਤੋਂ ਜਾਪਦਾ ਹੈ ਕਿ ਚਾਬੀ ਪਿੱਛੋਂ ਭਰੀ ਗਈ ਹੈ ਤੇ ਚਾਬੀ ਐਤਕੀ ਇਸ ਤਰੀਕੇ ਦੇ ਨਾਲ ਭਰੀ ਗਈ ਹੈ ਕਿ ਸਤਿੰਦਰ ਜੈਨ ਦਾ ਸ਼ਾਇਦ ਤੋਪਾ ਭਰਿਆ ਜਾਏਗਾ। ਪਰ ਸਭ ਤੋਂ ਵੱਡੀ ਗੱਲ ਇਹ ਹੀ ਆਉਂਦੀ ਹੈ, ਵਾਰ-ਵਾਰ ਇਹੋ ਨਿਕਲ ਕੇ ਆਉਂਦੀ ਹੈ ਕਿ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਉਹ ਵਿਰੋਧੀਆਂ ਤੇ ਕਿਉਂ ਹੋ ਰਹੀਆਂ ਨੇ। ਭਾਰਤੀ ਜਨਤਾ ਪਾਰਟੀ ਵਾਲਿਆਂ ਤੇ ਬਹੁਤ ਵੱਡੇ ਦੋਸ਼ ਲੱਗੇ ਆ, ਖੁਦ ਪ੍ਰਧਾਨ ਮੰਤਰੀ ਤੇ ਦੋਸ਼ ਲੱਗਦੇ, ਉਹਦੇ ਸਾਫ਼ ਹੀ ਨਹੀਂ ਕਰਦੇ। ਇੱਥੋਂ ਤੱਕ ਕਿ ਗੋਪੀਨਾਥ ਮੁੰਡੇ ਦੀ ਧੀ ਦੇ ਬੈਂਕ ਤੇ 200-250 ਕਰੋੜ ਰੁਪਏ ਦੇ ਗਵਨ ਦਾ ਥੋੜੇ ਦਿਨ ਪਹਿਲਾਂ ਦੋਸ਼ ਲੱਗਾ। ਉਹਦਾ ਕੀ ਕੀਤਾ, ਕੀ ਕਰਾਇਆ, ਕਿਸੇ ਨੇ ਦੱਸਿਆ ਹੀ ਨਹੀਂ। ਹੱਦ ਦੀ ਗੱਲ ਆ ਕਿ ਜਦੋਂ ਵਿਰੋਧੀਆਂ ਤੇ ਕੋਈ ਮਾੜਾ ਜਿਹਾ ਵੀ ਇਹੋ ਜਿਹਾ ਚਿੱਠਾ ਨਿਕਲਦਾ ਇਹ ਲਾਂਗੜ ਕੱਸ ਲੈਂਦੇ ਆ, ਪਰ ਇਸ ਤਰ੍ਹਾਂ ਚੁਣ ਚੁਣ ਕੇ ਜਿਹੜਾ ਨਿਸ਼ਾਨੇ ਫੁੰਡਣ ਦਾ ਇਹਨਾਂ ਨੇ ਕੰਮ ਆਰੰਭਿਆ ਉਹ ਤੋਂ ਇਹੋ ਹੀ ਜਾਪਦਾ ਹੈ ਕਿ ਕੋਈ ਵੀ ਆਵੇ CBI ਤੋਂ ਇਨਕਮ ਟੈਕਸ ਤੋਂ ਰੱਜ ਕੇ ਕੰਮ ਲਿਆ ਜਾਂਦਾ ਹੈ। ਇਹ ਉਹੀ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਕਹਿੰਦੀ ਸੀ ਕਿ CBI ਦਾ ਦੁਰਪ੍ਰਯੋਗ ਕਰਦੇ ਆ, ਤੇ ਇਹ ਉਹੀ ਭਾਰਤੀ ਜਨਤਾ ਪਾਰਟੀ ਹੈ ਜਿਹਦਾ ਡਿਪਟੀ ਪ੍ਰਾਈਮ ਮਿਨਿਸਟਰ ਹੁੰਦਾ ਸੀ ਕਿਸੇ ਟਾਈਮ ਲਾਲ ਕ੍ਰਿਸ਼ਨ ਅਡਵਾਨੀ, ਤੇ ਉਹਨੇ ਇਹਨਾਂ ਦੀ ਧੌਣ ਤੇ ਗੋਡਾ ਰੱਖ ਕੇ CBI ਵਾਲਿਆਂ ਤੋਂ ਬਾਬਰੀ ਮਸਜਿਦ ਕੇਸ ਦੇ ਵਿੱਚੋਂ ਆਪਣਾ ਨਾਂ ਕਢਵਾ ਲਿਆ ਸੀ। ਸੋ ਉਹ ਸਭ ਕੁਛ ਹੈ ਜਿਹੜਾ ਉਹ ਲਾਲ ਕ੍ਰਿਸ਼ਨ ਅਡਵਾਨੀ ਬੇਸ਼ੱਕ ਚਲੇ ਗਿਆ, ਪਰ ਜਿਹੜਾ ਸਾਰਾ ਕੁਛ ਤੌਰ ਤਰੀਕਾ ਹੈ ਉਹ ਹਾਲੇ ਤੱਕ ਚੱਲਿਆ ਆਉਂਦਾ ਹੈ ਔਰ ਮੇਰੇ ਖਿਆਲ ਦੇ ਨਾਲ ਅੱਗੇ ਵੀ ਚੱਲਦਾ ਰਹੇਗਾ। ਪਰ ਆ ਜਿਹੜਾ ਆਮ ਆਦਮੀ ਪਾਰਟੀ ਦਾ ਸਿਹਤ ਮੰਤਰੀ ਹੈ ਇਹਦੀ ਸਿਹਤ ਹੁਣ ਮੇਰੇ ਖਿਆਲ ਦੇ ਨਾਲ ਬਹੁਤ ਢਿੱਲੀ ਹੋਣ ਵਾਲੀ ਹੈ। ਜੀ ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਅਰੁਣ ਜੇਤਲੀ ਨੇ ਦਾਅਵਾ ਕੀਤਾ ਵੀ ਦੇਸ਼ ਅੰਦਰ ਵਧੀ ਆ ਟੈਕਸ ਦੀ ਆਮਦਨ, ਪਰ ਦੂਜੇ ਪਾਸਿਓਂ ਤਰਾਹੀ ਦੀ ਹੀ ਖਬਰ। ਇਹ ਅਰੁਣ ਜੇਤਲੀ ਤੇ ਇਸ ਤਰ੍ਹਾਂ ਕਹਿਣ ਡਿਆ ਜਿਸ ਤਰ੍ਹਾਂ ਨਾ ਕਿਸੇ ਨੇ ਸੂਈ ਲੱਭਣ ਲਈ ਘਰ ਫੂਕ ਦਿੱਤਾ ਹੋਵੇ। ਸੂਈ ਲੱਭੀ ਆ, ਘਰ ਸਾੜ ਕੇ ਲੱਭੀ ਹੈ, ਸਾਰਾ ਘਰ ਸਾੜ ਦਿੱਤਾ, ਮੁੜ ਕੇ ਸੂਈ ਲੱਭ ਗਈ ਹੈ ਸਾਨੂੰ। ਉਹ ਸੂਈ ਲੱਭ ਕੇ ਅਸੀਂ ਹੁਣ ਰੋਈਏ ਕਿ ਹੱਸੀਏ? ਇਹ ਦੇਖੋ ਅਰੁਣ ਜੇਤਲੀ ਜੋ ਗੱਲ ਕਹਿੰਦਾ ਪਿਆ ਉਹ ਠੀਕ ਆ, ਦਰੁਸਤ ਆ, ਔਰ ਉਹ ਚੀਜ਼ ਮੁਬਾਰਕ ਵੀ ਆ ਕਿ ਸਾਨੂੰ ਟੈਕਸ ਵਧਾਉਣ ਦੀ ਜ਼ਰੂਰਤ ਆ, ਲੋਕਾਂ ਨੂੰ ਇਮਾਨਦਾਰ ਕਰਦਾਤੇ ਬਣਾਉਣ ਦੀ ਸਾਨੂੰ ਬਹੁਤ ਸਖਤ ਲੋੜ ਆ। ਪਰ ਇਹਦੇ ਲਈ ਤੁਸੀਂ ਘਰ ਦੇ ਭਾਂਡੇ ਮੁੱਦੇ ਮਾਰ ਦਿੱਤੇ, ਇਹ ਕਿੱਥੋਂ ਤੱਕ ਮੁਨਾਸਬ ਆ? ਹੁਣ ਜਿਹੜਾ ਉਰਜਿਤ ਪਟੇਲ ਆ, ਤੁਹਾਨੂੰ ਸ਼ਾਇਦ ਪਤਾ ਨਹੀਂ ਹੋਣਾ, ਕੱਲ ਤੱਕ ਤੁਹਾਨੂੰ ਇੱਥੋਂ ਹੀ ਖਬਰ ਮਿਲ ਜਾਏਗੀ। ਇੱਧਰ ਸਾਡੇ ਭਾਰਤ ਦੇ ਵਿੱਚ ਪੂਰੀ ਤਰ੍ਹਾਂ ਉਹ ਖਬਰ ਛਾਈ ਹੋਈ ਆ ਕਿ ਜਿਹੜਾ RBI ਦਾ ਗਵਰਨਰ ਆ ਉਹਨੂੰ ਸੰਸਦੀ ਸਮਿਤੀ ਨੇ ਉੱਥੇ ਤਲਬ ਕਰ ਲਿਆ। ਉਹਨਾਂ ਨੇ 10 ਉਹਨੂੰ ਸਵਾਲ ਦਿੱਤੇ ਆ ਕਿ ਇਹਨਾਂ ਸਵਾਲਾਂ ਦੇ ਆ ਕੇ ਸਾਨੂੰ ਬੱਚੂ ਜਵਾਬ ਦੇ। ਇੱਕ ਤੇ ਕਿ ਜਿਹੜਾ ਨੋਟੀਫਿਕੇਸ਼ਨ ਹੈ ਕਿਹਨੇ ਜਾਰੀ ਕੀਤਾ ਸੀ, ਕੇਂਦਰ ਨੇ ਕਿ ਤੁਸੀਂ? ਦੂਜਾ ਇਹ ਦੱਸੋ ਕਿ ਜਿਹੜਾ ਆਮ ਬੰਦਾ ਸਰਮਾਇਆ ਇਸ ਕਰਕੇ ਬੈਂਕਾਂ 'ਚ ਰੱਖਦਾ ਕਿਤੇ ਉੜੇ ਥੋੜੇ ਵੇਲੇ ਕੱਢ ਕੇ ਵਰਤ ਲਵਾਂਗਾ, ਉਸ ਅਧਿਕਾਰ ਨੂੰ ਤੁਸੀਂ ਕਿਸ ਕਾਨੂੰਨ ਤਹਿਤ ਖੋਇਆ ਉਸ ਬੰਦੇ ਤੋਂ? ਇਹੋ ਜਿਹੇ 10 ਸਵਾਲਾਂ ਤੇ ਉਰਜਿਤ ਪਟੇਲ ਦੀ ਜਿਹੜੀ ਪੇਸ਼ੀ ਹੋ ਰਹੀ ਹੈ, ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਸੰਸਦੀ ਸਮਿਤੀ ਹੁੰਦੀ ਹੈ, ਖਾਸ ਤੌਰ ਤੇ ਜਿਹਨੂੰ ਲੋਕ ਲੇਖਾ ਕਮੇਟੀ ਕਹਿੰਦੇ ਆ, ਉਹ ਲੋਕ ਲੇਖਾ ਕਮੇਟੀ ਦਾ ਜਿਹੜਾ ਮੁਖੀ ਹੁੰਦਾ ਹੈ ਉਹ ਵਿਰੋਧੀ ਧਿਰ ਦਾ ਆਗੂ ਹੁੰਦਾ ਹੈ, ਤੇ ਵਿਰੋਧੀ ਧਿਰ ਦਾ ਆਗੂ ਹੈ ਜਿਹੜਾ ਉਹਨੇ ਇਹਨੂੰ ਤਲਬ ਕਰ ਲਿਆ। ਦੂਜੇ ਪਾਸੇ ਇਹ ਕਹਿੰਦੇ ਆ ਜੋ ਇਹ ਗੱਲ ਸਹੀ ਕਹਿੰਦੇ ਆ, ਅਰੁਣ ਜੇਤਲੀ ਦਾ ਜੋ ਕਹਿਣਾ ਆ ਕਿ ਅਪ੍ਰੈਲ ਤੋਂ 2016 ਦੇ ਦਸੰਬਰ ਤੱਕ ਪਿਛਲੇ ਸਾਲ ਨਾਲੋਂ ਟੈਕਸ ਕਲੈਕਸ਼ਨ ਹੈ ਜਿਹੜੀ 25% ਵਧੀ ਹੈ। ਉਹ ਕਲੈਕਸ਼ਨ ਤੇ ਵਧਣੀ ਸੀ ਕਿਉਂਕਿ ਸਾਰਾ ਪੈਸਾ ਜਿਹੜਾ ਉਹ ਬੈਂਕਾਂ 'ਚ ਚਲਾ ਗਿਆ। ਲੋਕਾਂ ਨੇ ਜੋ ਵੀ ਲੈਣ ਦੇਣ ਕੀਤਾ, ਜਿਹੜੇ ਵੀ ਚੋਰੋ ਚੱਕੇ ਸਨ
ਉਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪਿਆ। ਇਸ ਕਰਕੇ ਟੈਕਸ ਦਰ ਹੈ ਜਿਹੜੀ ਵਧਣੀ ਸੀ, ਟੈਕਸ ਰੇਸ਼ੋ ਵਧਣੀ ਸੀ। ਪਰ ਮਸਲਾ ਇਹ ਹੈ ਕਿ ਜੇ ਟੈਕਸ ਦੀ ਇਹ ਰੇਸ਼ੋ ਉੱਤੇ ਲਿਜਾਣੀ ਸੀ, ਗਰੋ ਕਰਨੀ ਸੀ, ਤੇ ਇਹਦੇ ਲਈ ਨੋਟਬੰਦੀ ਆਖਰੀ ਵਿਕਲਪ ਸੀ। ਇਹ ਸੋਚਣ ਦੇ ਸਮਝਣ ਦੀ ਗੱਲ ਹੈ। ਅੱਛਾ, ਅਰੁਣ ਜੇਤਲੀ ਬੋਲਦਾ ਹੈ ਤਾਂ ਉਹ ਪੋਜ਼ਿਟਿਵ ਅੰਕੜੇ ਸਾਨੂੰ ਦੇ ਜਾਂਦਾ। ਪ੍ਰਧਾਨ ਮੰਤਰੀ ਜਦੋਂ ਬੋਲਦਾ ਉਹ ਵੀ ਸਾਨੂੰ ਪੋਜ਼ਿਟਿਵ ਅੰਕੜੇ ਦੇ ਜਾਂਦਾ, ਪਰ ਨੈਗੇਟਿਵ ਅੰਕੜੇ ਇਹ ਛੂੰਹਦੇ ਹੀ ਨਹੀਂ। ਨੈਗੇਟਿਵ ਅੰਕੜੇ ਕੀ ਹੈ? ਦੇਖੋ, ਮੇਰੇ ਸਾਹਮਣੇ ਆਲ ਇੰਡੀਆ ਮੈਨੂਫੈਕਚਰਰਸ ਆਰਗੇਨਾਈਜੇਸ਼ਨ, ਜਿਹਨੂੰ AIMO ਕਹਿ ਦਿੰਦੇ ਆ, ਜੀ, ਉਹਦਾ ਇੱਕ ਅਧਿਐਨ ਪਿਆ ਜਿਹੜਾ 8 ਨਵੰਬਰ ਤੋਂ 12 ਦਸੰਬਰ ਦੇ ਵਿਚਕਾਰ ਉਹਨਾਂ ਨੇ ਕੀਤਾ। ਜੀ, ਉਹ 13,000 ਉਦਯੋਗ ਧੰਦਿਆਂ ਨਾਲ ਜੁੜੀ ਹੋਈ ਸੰਸਥਾ ਹੈ, ਜਿਹਦੇ ਚ 13,000 ਛੋਟੇ-ਮੋਟੇ ਉਦਯੋਗ ਕਾਰੋਬਾਰ ਆਉਂਦੇ ਆ। ਉਸ ਸੰਸਥਾ ਦਾ ਇਹ ਅਧਿਕਾਰਤ ਅੰਕੜਾ ਹੈ ਕਿ 8 ਨਵੰਬਰ ਤੋਂ 12 ਦਸੰਬਰ ਤੱਕ ਲਗਭਗ 15 ਲੱਖ ਨੌਕਰੀਆਂ ਚਲੀਆਂ ਗਈਆਂ। ਜਿਹੜੇ ਖੇਤਰ ਦੇ ਵਿੱਚ? ਨਿਰਮਾਣ ਖੇਤਰ, ਇਮਾਰਤ ਸਾਜੀ, ਜਿਹਨੂੰ ਆਪਾਂ ਮਿਸਤਰੀ ਕਹਿ ਦਿੰਦੇ, ਮਜ਼ਦੂਰ ਕਹਿ ਦਿੰਦੇ, ਇੰਜੀਨੀਅਰ ਕਹਿ ਦਿੰਦੇ ਆ, ਜਾਂ ਹੋਰ ਇਸ ਤਰ੍ਹਾਂ ਦੇ ਧੰਦਿਆਂ ਨਾਲ ਜੁੜੇ ਛੋਟੇ-ਮੋਟੇ ਕਾਰੋਬਾਰ ਹੈ ਜਿਹੜੇ, ਉਹ ਕਾਮੇ ਜਾਂ ਕਿਰਤੀ ਹੈ ਜਿਹੜੇ, ਉਹ 15 ਲੱਖ ਨੌਕਰੀਆਂ ਤੋਂ ਹੱਥ ਧੋ ਬੈਠੇ। ਇੱਕ ਸੰਸਥਾ ਦਾ ਇਹ ਸਰਵੇਖਣ ਆ। ਜੇ ਦੇਸ਼ ਦੀਆਂ ਦੂਜੀਆਂ ਸੰਸਥਾਵਾਂ ਦੇ ਇਸ ਤਰ੍ਹਾਂ ਦੇ ਸਰਵੇਖਣ ਆਪਾਂ ਲਾ ਲਈਏ ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਗੱਲ ਕਿੱਥੇ ਜਾਏਗੀ। ਅਸੀਂ ਹੋਰ ਦੇਖੀਏ, CHO ਨੇ ਪਿੱਛੇ ਜੇ ਇੱਕ ਅੰਦਾਜ਼ਾ ਲਾਇਆ ਕੁਝ ਦਿਨ ਪਹਿਲਾਂ। ਉਹਨਾਂ ਕਿਹਾ ਕਿ GDP ਹੈ ਜਿਹੜੀ ਐਤਕੀ 2017 ਵਿੱਚ ਸਾਲ ਦੇ 3 ਸਾਲਾਂ ਦੇ ਸਭ ਤੋਂ ਹੇਠਲੇ ਦਰਜੇ ਤੇ ਹੋਏਗੀ। ਇਹ ਉਸ ਵੇਲੇ ਅੰਕੜਾ ਦਿੱਤਾ ਗਿਆ ਜਦੋਂ ਉਹਨਾਂ ਨੇ ਅਕਤੂਬਰ, ਨਵੰਬਰ, ਦਸੰਬਰ, ਕਿਉਂਕਿ RBI ਅੰਕੜੇ ਘੁੱਟ ਕੇ ਬੈਠਾ ਹੈ, ਉਸ ਸਮੇਂ ਦਿੱਤਾ ਜਦੋਂ ਉਹਨਾਂ ਕੋਲ ਇਸ ਤਿਮਾਹੀ ਦਾ ਕੋਈ ਹਿਸਾਬ ਕਿਤਾਬ ਨਹੀਂ। ਦੂਜੇ ਪਾਸੇ ਨਾਲ ਹੀ ਉਹਨਾਂ ਕਿਹਾ ਕਿ GVA ਦਾ ਜਿਹੜਾ ਵਾਧਾ ਸੀ ਉਹ 7.2 ਤੋਂ ਘਟ ਕੇ 7% ਰਹਿ ਜਾਏਗਾ। ਮਾਈਨਿੰਗ ਖੇਤਰ ਦੀ ਗਰੋਥ ਹੈ ਜਿਹੜੀ, ਉਹ ਤੇ ਉਹਨਾਂ ਨੇ ਇੰਨੀ ਜ਼ਿਆਦਾ ਡਿੱਗੀ ਹੋਈ ਅੰਦਾਜ਼ਾ ਲਾਇਆ ਉਹਦਾ ਕਿ ਹੈਰਾਨ ਕਰ ਜਾਂਦੀ ਹੈ। 7.1% ਤੋਂ ਉਹ ਗਰੋਥ ਹੈ ਜਿਹੜੀ ਉਹ -1.8 ਚ ਜਾਣ ਦਾ ਖਦਸ਼ਾ। ਦੇਖੋ, 7.1% ਤੋਂ ਸਿੱਧੀ ਜਿਹੜੀ ਜਿਹਨੂੰ ਆਪਾਂ ਮਾਈਨਿੰਗ ਗਰੋਥ ਕਹਿ ਦਿੰਦੇ ਆ, ਉਹ ਡਿੱਗ ਕੇ -1.8 ਚ ਚਲੀ ਜਾਏਗੀ। ਇਹਦਾ ਮਤਲਬ ਹੈ ਕਿ ਹਰੇਕ ਪਾਸੇ ਮਾਰ ਪਈ ਹੈ। ਤੁਸੀਂ ਹੋਰ ਛੱਡੋ, ਸੂਰਤ ਦਾ ਹੀਰਾ ਕਾਰੋਬਾਰੀ, ਉਹ ਜਿਹੜਾ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆ। ਬਹੁਤ ਸਾਰੇ ਇਸ ਤਰ੍ਹਾਂ ਦੇ ਅੰਕੜੇ ਅਨੁਮਾਨ ਆਉਂਦੇ ਆ। ਸਭ ਕੁਝ ਛੱਡ ਦਿਓ, ਤੁਸੀਂ ਇੱਕ ਸਿੰਪਲ ਜਿਹਾ ਅੰਕੜਾ ਚੁੱਕ ਲਓ। ਰਾਜਕਰਨਵੀਰ ਸਿੰਘ ਜੀ, ਤੁਸੀਂ ਅੰਦਾਜ਼ਾ ਆਪ ਹੀ ਲਾ ਲਓ ਸਹਿਜੇ ਕਿ ਇੱਕ ਬੰਦਾ ਹੈ, ਉਹਦਾ ਜੇ 1 ਘੰਟਾ ਵੀ ਲਾਈਏ ਰੋਜ਼ਾਨਾ 50 ਦਿਨ, ਉਹ ਬੈਂਕ ਦੇ ਮੂਹਰੇ ਖੜਦਾ। 1 ਘੰਟੇ ਦੀ ਕੀਮਤ ਆਪਾਂ 50 ਰੁਪਏ ਲਾਈਏ ਤੇ ਮੇਰੇ ਖਿਆਲ ਦੇ ਨਾਲ 35,000 ਕਰੋੜ ਰੁਪਈਆ ਇਹ ਬਣ ਜਾਣਾ, ਜਿਹਦੀ ਕਿਰਤ ਜਿਹੜੀ ਆ ਉਹ ਲਾਈਨਾਂ ਦੇ ਵਿੱਚ ਬੇਕਾਰ ਹੋ ਗਈ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਸਿਆਣੇ ਮੇਰੇ ਨਾਲ ਪੜ੍ਹੇ ਲਿਖੇ ਜ਼ਿਆਦਾ ਹੋ, ਕਿ ਇੱਕ ਬੰਦਾ ਜੇ 1 ਘੰਟਾ ਵੀ ਲੈਣ ਦੇ ਵਿੱਚ ਵੇਸਟ ਕਰਦਾ ਹੈ ਤੇ ਉਹਦਾ 50 ਦਿਨ ਦਾ ਤੁਸੀਂ ਆਪ ਹੀ ਗੈਸ ਕਰ ਲਓ ਕਿ ਕਿੰਨਾ ਵੱਡਾ ਜਾ ਕੇ ਉੱਥੇ ਅੰਕੜਾ ਬਣ ਜਾਏਗਾ। ਇਹ ਸਭ ਕੁਛ ਹੈ ਜਿਹੜਾ ਦੱਸਿਆ ਨਹੀਂ ਜਾ ਰਿਹਾ ਕਿ ਨੁਕਸਾਨ ਕਿੰਨਾ ਹੋਇਆ। ਫਾਇਦਾ ਹੀ ਫਾਇਦਾ ਗਿਣਾਇਆ ਜਾ ਰਿਹਾ, ਪਰ ਉਸ ਫਾਇਦੇ ਦਾ ਕੀ ਹੈ? ਕਿਉਂਕਿ ਨੁਕਸਾਨ ਜੇ ਦੱਸੋਗੇ, ਨੁਕਸਾਨ ਤੇ ਫਾਇਦੇ ਨੂੰ ਜਦੋਂ ਤੁਸੀਂ ਬਰਾਬਰ ਤਰਾਜ਼ੂ 'ਚ ਤੋਲੋਗੇ, ਫਿਰ ਇਹ ਅਸੀਂ ਪਤਾ ਕਰ ਸਕਦੇ ਹਾਂ ਨਾ ਕਿ ਫਾਇਦਾ ਭਾਰੀ ਹੈ ਕਿ ਨੁਕਸਾਨ ਭਾਰੀ ਹੈ। ਪਰ ਇਹ ਸਾਡੀ ਸਿਆਸਤ ਦੀ ਅਜ਼ੀਮ ਜਾਦੂਗਰੀ ਹੈ ਕਿ ਇਹ ਅੰਕੜਿਆਂ ਦੇ ਹੇਰ-ਫੇਰ 'ਚ ਅਸਲੀਅਤ ਨੂੰ ਛੁਪਾ ਲੈਂਦੀ ਹੈ। ਸ਼ਾਇਦ ਤਾਂ ਹੀ ਮੁਨੱਵਰ ਰਾਣਾ ਨੂੰ ਇੱਕ ਗੱਲ ਆਖਣੀ ਪਈ ਸੀ ਕਿ ਸਿਆਸਤ ਇਸ ਹੁਨਰਮੰਦੀ ਸੇ ਸੱਚਾਈ ਛੁਪਾਤੀ ਹੈ ਕਿ ਜੈਸੇ ਸਿਸਕਿयों का ਜ਼ਖਮ ਸ਼ਹਿਨਾਈ ਛੁਪਾਤੀ। ਕਿਆ ਬਾਤ ਹੈ ਜੀ, ਬਿਲਕੁਲ ਜੀ, ਇਹੀ ਗੱਲ ਹੋ ਰਹੀ ਆ। ਆਪਾਂ ਮਿੰਟੂ ਜੀ ਅਗਲੀ ਗੱਲ ਕਰੀਏ ਵੀ ਵਿਸ਼ੇਸ਼ ਆਰਥਿਕ ਜ਼ੋਨ ਦੇ ਨਾਂ ਤੇ ਠੱਗੀਆਂ ਜ਼ਮੀਨਾਂ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ। ਇਹ ਵੀ ਇੱਕ ਬਹੁਤ ਅਜੀਬੋ-ਗਰੀਬ ਠੱਗੀ ਸੀ ਕਿਸਾਨਾਂ ਦੇ ਨਾਲ, ਭੋਲੇ ਕਿਸਾਨਾਂ ਦੇ ਨਾਲ, ਜਿਹੜੀ ਕੁਝ ਸਾਲ ਪਹਿਲਾਂ ਹੋਈ। ਇਹਨਾਂ ਨੇ, ਜਿਨ੍ਹਾਂ ਨੂੰ ਆਪਾਂ ਸਪੈਸ਼ਲ ਇਕਨੋਮਿਕ ਜ਼ੋਨ ਕਹਿੰਦੇ ਆ, ਵਿਸ਼ੇਸ਼ ਆਰਥਿਕ ਖੇਤਰ, ਉਹਨਾਂ ਵਾਸਤੇ ਜ਼ਮੀਨਾਂ ਇਹਨਾਂ ਨੇ ਐਕਵਾਇਰ ਕੀਤੀਆਂ ਸੀ ਜਾਂ ਖੋਹੀਆਂ ਕਹਿ ਲਓ। ਉਹਦੇ ਵਿੱਚ 6-7 ਰਾਜ ਸੀਗੇ, ਜਿੱਦਾਂ ਪੰਜਾਬ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਮਿਲਨਾਡੂ, ਪੱਛਮੀ ਬੰਗਾਲ, ਰਾਜਸਥਾਨ ਤੇ ਤੇਲੰਗਾਨਾ। ਇਹਨਾਂ ਰਾਜਾਂ ਦੇ ਕਿਸਾਨਾਂ ਤੋਂ ਜ਼ਮੀਨਾਂ ਜਿਹੜੀਆਂ ਐਕਵਾਇਰ ਕੀਤੀਆਂ ਗਈਆਂ ਜਾਂ ਗ੍ਰਹਿਣ ਕੀਤੀਆਂ ਗਈਆਂ ਜਾਂ ਖੋਹੀਆਂ ਗਈਆਂ ਕਿਸੇ ਵੀ ਤਰੀਕੇ। ਪਰ ਹੁਣ ਉਹ ਜਿਹੜੀਆਂ ਜ਼ਮੀਨਾਂ ਉਹਨਾਂ ਤੇ ਸੁਪਰੀਮ ਕੋਰਟ ਨੇ ਨੋਟਿਸ ਲਿਆ ਤੇ ਇਸ ਗੱਲ ਦਾ ਕੇਂਦਰ ਤੋਂ ਜਵਾਬ ਮੰਗਿਆ ਕਿ ਭਾਈ ਸਾਨੂੰ ਉਹਨਾਂ ਜ਼ਮੀਨਾਂ ਦਾ ਸਟੇਟਸ ਦਿਓ, ਸਟੇਟਸ ਦੱਸੋ ਕਿ ਉਹਨਾਂ ਜ਼ਮੀਨਾਂ ਦਾ ਕੀਤਾ ਕੀ ਹੈ। ਹੁਣ ਇਹ ਜਾ ਕੇ ਜਦੋਂ ਦੱਸਣਗੇ ਉਹਦਾ ਤਾਂ ਪਤਾ ਨਹੀਂ, ਪਰ ਉਹਨਾਂ ਜ਼ਮੀਨਾਂ ਬਾਰੇ ਬਹੁਤ ਪਹਿਲਾਂ ਹੀ ਰਿਪੋਰਟਾਂ ਜਿਹੜੀਆਂ ਮੀਡੀਆ 'ਚ ਛਪ ਚੁੱਕੀਆਂ ਸਨ ਕਿ ਉਹਨਾਂ ਜ਼ਮੀਨਾਂ ਦਾ ਕੀਤਾ ਕੀ ਗਿਆ। ਅਸਲ ਦੇ ਵਿੱਚ
ਇਸ ਕੰਮ ਲਈ ਵਿਸ਼ੇਸ਼ ਆਰਥਿਕ ਜ਼ੋਨ ਲਈ ਜਿਹੜੀ ਜ਼ਮੀਨ ਐਕਵਾਇਰ ਕੀਤੀ ਗਈ ਸੀ ਉਹ ਸੀ 4480 ਹੈਕਟੇਅਰ। ਜੀ 4480 ਹੈਕਟੇਅਰ ਜਿਹੜੀ ਹੈ ਉਹ ਮਾਫ ਕਰਨਾ 4480 ਹੈਕਟੇਅਰ ਨਹੀਂ, ਲਈ ਗਈ ਸੀ 4842 ਹੈਕਟੇਅਰ, ਤੇ ਜਿਹਦੇ ਚੋਂ 4480 ਹੈਕਟੇਅਰ ਹੈ ਜਿਹੜੀ ਉਹ ਬਿਨਾਂ ਵਰਤੇ ਤੋਂ ਪਈ ਹੈ, ਯਾਨੀ ਜੀ ਅਨਯੂਜ਼ ਪਈ ਹੈ, ਉਹਦੀ ਵਰਤੋਂ ਹੀ ਨਹੀਂ ਹੋਈ। ਜਦ ਕਿ ਕਾਨੂੰਨ ਹੈ ਜਿਹੜਾ ਭੂਮੀ ਗ੍ਰਹਿਣ ਕਾਨੂੰਨ ਆ, ਕਿਉਂਕਿ ਇਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਸੀ, ਉਹ ਇਹਨਾਂ ਨੁਕਤਿਆਂ ਕਰਕੇ ਤੋੜਨ ਦੀ ਕੋਸ਼ਿਸ਼ ਕੀਤੀ ਸੀ ਨਰਿੰਦਰ ਮੋਦੀ ਸਰਕਾਰ ਨੇ ਕਿ ਜਿਹੜੇ ਮਾਧਿਅਮ ਹੈ ਇਸ ਤਰ੍ਹਾਂ ਦੇ ਉਹ ਹਟਾ ਦਿੱਤੇ ਜਾਣ। ਜਿਸ ਤਰ੍ਹਾਂ ਹੁਣ ਇਹਦੇ ਵਿੱਚ ਇਹ ਹੈ ਕਿ ਇੱਕ ਮਿੱਥਿਆ ਸਮਾਂ ਰੱਖਿਆ ਗਿਆ ਕਿ ਜੇਕਰ ਉਸ ਮਿੱਥੇ ਸਮੇਂ ਤੱਕ ਪ੍ਰੋਜੈਕਟ ਹੈ ਜਿਹੜਾ ਉਹ ਨੇਪਰੇ ਨਹੀਂ ਚੜ੍ਹਦਾ ਤਾਂ ਕਿਸਾਨ ਦੀ ਜਿਹੜੀ ਜ਼ਮੀਨ ਹੈ ਵਾਪਸ ਹੋ ਜਾਏਗੀ। ਜੀ ਪਰ ਇਹ ਕਹਿੰਦੇ ਸਨ ਕਿ ਇਹ ਮੱਦ ਹੈ ਜਿਹੜੀ ਉਹ ਹਟਾ ਦਈਏ। ਸਭ ਤੋਂ ਵੱਡਾ ਰੌਲਾ ਇਹੀ ਸੀ ਭੂਮੀ ਗ੍ਰਹਿਣ ਬਿੱਲ ਦੇ ਵਿੱਚ। ਪਰ ਉਦੋਂ ਕਾਂਗਰਸ ਵੱਲੋਂ ਜਿਹੜਾ ਬਿੱਲ ਬਣਾਇਆ ਗਿਆ ਸੀ, ਥੋੜ੍ਹੀਆਂ ਜਿਹੀਆਂ ਇਹਨਾਂ ਨੇ ਸੋਧਾਂ ਤੇ ਕੀਤੀਆਂ ਪਰ ਕਾਮਯਾਬ ਨਹੀਂ ਸਨ ਹੋਏ, ਕਿਉਂਕਿ ਰਾਜ ਸਭਾ ਦੇ ਵਿੱਚ ਇਹਨਾਂ ਦੀ ਮਾਈਨੋਰਿਟੀ ਸੀਗੀ। ਸੋ ਇਹ ਜਿਹੜਾ ਸਿੱਧੇ ਤੌਰ ਤੇ ਮਸਲਾ ਹੈ, ਉਹ ਮਸਲਾ ਹੈ ਕਿ ਕਿਸਾਨਾਂ ਦੀਆਂ ਕੀਮਤੀ ਜ਼ਮੀਨਾਂ ਦਾ ਆਖਰ ਕੀਤਾ ਕੀ ਗਿਆ, ਕਿਉਂਕਿ ਪ੍ਰੋਜੈਕਟ ਤਾਂ ਜਿਹੜੇ ਹੈ ਉਹ 80% ਜ਼ਮੀਨ ਦੇ ਉੱਥੇ ਚੜੇ ਹੋਈ ਨਹੀਂ, 80% ਜ਼ਮੀਨ ਇਹਦੇ ਚੋਂ ਬੇਕਾਰ ਪਈ ਹੈ। ਹੁਣ ਮਸਲਾ ਇਹ ਹੈ ਕਿ ਕੀਤਾ ਕੀ ਗਿਆ। ਕੀਤਾ ਇਹ ਗਿਆ ਕਿ ਜਿਹੜੇ ਵੱਡੇ ਕਾਰੋਬਾਰੀ ਸਨ ਉਹ ਜ਼ਮੀਨ ਤੇ ਇਸ ਤਰ੍ਹਾਂ ਸਸਤੇ ਭਾਅ ਤੇ ਸਰਕਾਰ ਵੱਲੋਂ ਹਿੱਸਾਪਾਤੀ ਦੇ ਕੇ ਸਰਕਾਰ ਨੂੰ ਠੱਗ ਕੇ ਲੈ ਗਏ, ਪਰ ਬਾਅਦ ਦੇ ਵਿੱਚ ਉਹਨਾਂ ਨੇ ਉਹ ਪ੍ਰੋਜੈਕਟ ਸ਼ੁਰੂ ਕਰਨ ਦੇ ਥਾਂ ਤੇ ਕੀ ਉਹਨਾਂ ਜ਼ਮੀਨਾਂ ਲਈ ਕਰਜ਼ੇ ਲੈ ਕੇ ਜੇਬਾਂ 'ਚ ਪਾ ਲਏ, ਤਜੋਰੀਆਂ 'ਚ ਪਾ ਲਏ, ਉਹ ਜ਼ਮੀਨਾਂ ਉਤਰਾਂ ਦੀਆਂ ਉਤਰਾਂ ਪਈਆਂ ਰਹੀਆਂ। ਹੁਣ ਇੱਕ ਸੰਗਠਨ ਉੱਠਿਆ, ਉਹਨਾਂ ਨੇ ਵਾਹਵਾ ਕਿਸਾਨਾਂ ਦਾ ਸੋਚਿਆ, ਉਹ ਸੁਪਰੀਮ ਕੋਰਟ ਤੱਕ ਗਏ ਆ। ਸੁਪਰੀਮ ਕੋਰਟ ਨੇ ਹੁਣ ਕੇਂਦਰ ਤੋਂ ਜਵਾਬ ਮੰਗਿਆ। ਦੇਖੋ ਸਾਡੇ ਪੰਜਾਬ ਦੇ ਵਿੱਚ ਵੀ ਇਹ ਠੱਗੀ ਹੋਈ ਹੈ ਜੀ। ਤੁਹਾਨੂੰ ਯਾਦ ਹੋਣਾ ਹੈ ਸਟੇਡੀਅਮ ਦੇ ਨਾਂ ਤੇ ਬਠਿੰਡੇ ਦੇ ਵਿੱਚ ਜੋਧਪੁਰ ਰਮਾਣਾ ਪਿੰਡ ਹੈ, ਉੱਥੇ ਬਹੁਤ ਵੱਡੇ ਪੱਧਰ ਤੇ ਜ਼ਮੀਨ ਜਿਹੜੀ ਹੈ ਉਹ ਲਈ ਗਈ ਸੀ। ਅੱਜ ਉੱਥੇ ਸਟੇਡੀਅਮ ਦੀ ਥਾਂ ਤੇ ਮੱਛੀ ਮਾਰਕੀਟ ਚੱਲਦੀ ਪਈ ਹੈ ਜੀ। ਉਹ ਕਿਸੇ ਨੇ ਪੁੱਛਿਆ ਹੀ ਨਹੀਂ ਕਿ ਜੇਕਰ ਉਹ ਪ੍ਰੋਜੈਕਟ ਪੂਰਾ ਨਹੀਂ ਚੜਿਆ ਤੁਸੀਂ ਜ਼ਮੀਨ ਵਾਪਸ ਕਿਉਂ ਨਹੀਂ ਕੀਤੀ, ਕਿਉਂਕਿ ਕਾਨੂੰਨ ਇਹ ਕਹਿੰਦਾ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਜ਼ਮੀਨਾਂ ਜਿਹੜੀਆਂ ਐਕਵਾਇਰ ਕੀਤੀਆਂ ਗਈਆਂ, ਕਾਰੋਬਾਰੀਆਂ ਨੂੰ ਅੱਗੋਂ ਦੇ ਦਿੱਤੀਆਂ ਗਈਆਂ। ਕਾਰੋਬਾਰੀਆਂ ਨੇ ਕੋਈ ਉਦਯੋਗ ਨਹੀਂ ਲਾਇਆ, ਕੋਈ ਧੰਦਾ ਨਹੀਂ ਕੀਤਾ। ਧੰਦਾ ਇਹ ਜ਼ਰੂਰ ਕੀਤਾ ਕਿ ਬੈਂਕ ਮੈਨੇਜਰਾਂ ਦੇ ਨਾਲ ਰਲ ਮਿਲ ਕੇ ਉੱਥੋਂ ਚੰਗਾ ਥੱਬਾ ਲਿਆਂਦਾ ਕਰਜ਼ੇ ਦਾ, ਉਹ ਕਿਸੇ ਹੋਰ ਪਾਸੇ ਚਾੜ ਦਿੱਤਾ, ਜ਼ਮੀਨ ਉੱਥੇ ਦੀ ਉੱਥੇ। ਸੋ ਇਹ ਜੇ ਕਾਰੋਬਾਰੀ ਇਸ ਤਰ੍ਹਾਂ ਦਾ ਧੋਖਾ ਕਰਦੇ ਆ ਤਾਂ ਸਿੱਧੇ ਤੌਰ ਤੇ ਗੈਰ ਕਾਨੂੰਨੀ ਹੈ। ਗੈਰ ਕਾਨੂੰਨੀ ਇਸ ਕਰਕੇ ਵੀ ਵੱਡਾ ਹੈ ਕਿਉਂਕਿ ਕਿਸਾਨ ਦੀ ਜ਼ਮੀਨ ਹੈ ਜਿਹੜੀ ਉਹ ਕਿਸਾਨ ਦੀ ਕਹਿ ਲਈਏ ਦੁਨੀਆ ਹੈ, ਕਿਸਾਨ ਦੀ ਆਰਥਿਕਤਾ ਉਸ ਜ਼ਮੀਨ ਤੇ ਨਿਰਭਰ ਆ। ਜੇ ਉਹਦੇ ਨਾਲ ਕਿਸੇ ਵੀ ਤਰੀਕੇ ਨਾਲ ਠੱਗੀ ਮਾਰੀ ਹੈ ਤਾਂ ਸਾਰੇ ਦੋਸ਼ੀ ਆ। ਇਹਦੇ ਤੇ ਸੁਪਰੀਮ ਕੋਰਟ ਨੂੰ ਜਲਦ ਫੈਸਲਾ ਲੈ ਕੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਜੀ ਜੀ। ਅਤੇ ਮਿੰਟੂ ਜੀ ਅਗਲੀ ਗੱਲ ਕਰੀਏ ਵੀ ਸੁਖਬੀਰ ਬਾਦਲ ਦੇ ਕਾਫਲੇ ਦੇ ਉੱਤੇ ਹੋਏ ਜਿਹੜੇ ਹਮਲੇ ਦੇ ਮਾਮਲੇ ਦੇ ਵਿੱਚ ਹਮਲਾਵਰਾਂ ਦੀ ਸ਼ਾਮਤ ਆਈ ਆ। ਏਜੰਸੀਆਂ ਨੇ ਪੰਜਾਬ ਚੋਣਾਂ 'ਚ ISI ਵੱਲੋਂ ਗੜਬੜ ਕਰਾਉਣ ਦੇ ਖਦਸ਼ਾ ਪ੍ਰਗਟ ਕੀਤਾ ਹੈ। ਦੇਖੋ ਡਲਿਆਂ ਵਾਲੇ ਸਿਆਣਲੇ ਇਹਨਾਂ ਨੇ 24 ਘੰਟੇ ਨਹੀਂ ਪੈਣ ਦਿੱਤੇ ਤੇ ਗੋਲੀਆਂ ਜਿਨ੍ਹਾਂ ਨੇ ਚਲਾਈਆਂ ਸੀ ਬਹਿਬਲ ਕਲਾਂ ਦੇ ਵਿੱਚ ਉਹ ਨਹੀਂ ਸਿਆਣੇ ਗਏ, ਨਾਲੇ ਉਹ ਪੁਲਿਸ ਵਾਲੇ ਸਨ। ਬਿਲਕੁਲ ਡਲੇ ਮਾਰਨ ਵਾਲੇ ਸਿਆਣ ਲਏ ਇਹਨਾਂ ਨੇ ਔਰ ਸ਼ਾਮਤ ਆਈ ਹੈ। ਦੇਖੋ ਸ਼ਾਮਤ ਆਉਣੀ ਸੀ, ਉਹਨਾਂ ਨੇ ਗਲਤ ਕੀਤਾ ਹੈ। ਹਾਲਾਂਕਿ ਦੇਖੋ ਕਈ ਵਾਰੀ ਅਸੀਂ ਜਜ਼ਬਾਤੀ ਤੌਰ ਤੇ ਇਹਨਾਂ ਚੀਜ਼ਾਂ ਨੂੰ ਅਸੀਂ ਜਸਟੀਫਾਈਡ ਕਰ ਦਿੰਦੇ ਹਾਂ, ਪਰ ਇਹ ਚੀਜ਼ਾਂ ਜਿਹੜੀਆਂ ਉਹ ਗਲਤ ਨੇ। ਚਾਹੇ ਡਲਾ ਅਕਾਲੀਆਂ ਨੂੰ ਵੱਜੇ, ਚਾਹੇ ਆਮ ਆਦਮੀ ਪਾਰਟੀ ਨੂੰ ਵੱਜੇ, ਚਾਹੇ ਕਾਂਗਰਸ ਨੂੰ ਵੱਜੇ, ਉਹ ਗਲਤ ਆ। ਕਿਉਂਕਿ ਜੁੱਤੀ ਮਾਰਨ ਦੀ ਵੀ ਰਵਾਇਤ ਤੇ ਇੱਥੋਂ ਹੀ ਪਈ ਸੀ ਨਾ। ਜਦੋਂ ਪਹਿਲੀ ਵਾਰੀ ਜੁੱਤੀ ਵੱਜੀ ਸੀ ਤੇ ਕਮੇਟੀ ਵਾਲੇ ਨੇ ਕਿਹਾ ਸੀ ਅਸੀਂ ਜਰਨੈਲ ਸਿੰਘ ਨੂੰ ਤੋਲਾਂਗੇ, ਅਕਾਲੀਆਂ ਨੇ ਕਿਹਾ ਸੀ ਟਿਕਟ ਵੀ ਦਿਆਂਗੇ, ਟਿਕਟ ਆਮ ਆਦਮੀ ਪਾਰਟੀ ਵਾਲਿਆਂ ਨੇ ਦਿੱਤੀ। ਤੇ ਮੁੜ ਕੇ ਜਦੋਂ ਜੁੱਤੀ ਆਪਣੇ ਵੱਲ ਨੂੰ ਆਈ ਫਿਰ ਸਾਰੇ ਕਹਿੰਦੇ ਕਿ ਮਾੜਾ ਕੰਮ ਹੈ ਭਾਈ, ਮਾੜਾ ਕੰਮ ਹੈ। ਹਰੇਕ ਦਾ ਹੀ ਸਿਰ ਪੋਲਾ ਹੋਇਆ ਜੁੱਤੀ ਦੇ ਨਾਲ, ਹਰੇਕ ਦੇ ਵੱਜੀ। ਜਿਹੜੇ ਦੂਜਿਆਂ ਤੇ ਤਾੜੀ ਮਾਰਦੇ ਸਨ ਜਦੋਂ ਆਪਦੇ ਤੇ ਪਈ ਕਹਿੰਦੇ ਜੀ ਤਾਂ ਗਲਤ ਇਹਦੀ ਨਿੰਦਿਆ ਕਰੋ। ਅਗਲੇ ਕਹਿੰਦੇ ਜਦੋਂ ਸਾਡੇ ਪਈ ਉਦੋਂ ਤੁਸੀਂ ਖੁਸ਼ੀ ਕਰਦੇ ਸੀ, ਅਸੀਂ ਹੁਣ ਨਿੰਦਿਆ ਕਿਹੜੀ ਖੁਸ਼ੀ ਨਾਲ ਕਰੀਏ। ਸੋ ਇਹ ਜੋ ਹੋਇਆ ਉਹ ਗਲਤ ਹੋਇਆ। ਪਰ ਉਸ ਤੋਂ ਬਾਅਦ ਹੁਣ ਉਸ ਪਿੰਡ ਦੇ ਵਿੱਚ ਪੁਲਿਸ ਹੈ ਜਿਹੜੀ ਬਹੁਤ ਧੜੱਲੇ ਨਾਲ ਛਾਪੇਮਾਰੀ ਕਰਦੀ ਪਈ ਹੈ। ਮੁੰਡਾ ਇੱਕ ਤੇ ਮੇਰੇ ਖਿਆਲ ਦੇ ਨਾਲ ਕੱਲ੍ਹ ਇਹਨਾਂ ਨੇ ਫੜ ਲਿਆ ਸੀ, ਉਹਦੀ ਗ੍ਰਿਫਤਾਰੀ ਅੱਜ ਦਿਖਾਈ ਹੈ। ਦੂਜੇ ਫੜਨ ਦੀ ਜਿਹੜੀ ਹੈ ਉਹ ਇਹਨਾਂ ਨੇ ਕਵਾਇਦ ਤੇਜ਼ ਕੀਤੀ ਹੋਈ ਹੈ। ਇੱਧਰਲੇ ਪਾਸੇ ਨਹੀਂ, ਦੂਜੇ ਪਾਸੇ ਅੱਜ ਬਾਘੇ ਪੁਰਾਣੇ ਤੋਂ ਖਬਰ ਆ ਗਈ, ਉਹਨੂੰ ਸਾਡੇ ਮਾਲ ਵਿੱਚ ਬਾਘਾ ਕਹਿ ਦਿੰਦੇ ਆ। ਬਾਘੇ ਤੋਂ ਜਿਹੜਾ ਉਮੀਦਵਾਰ ਦਰਸ਼ਨ ਬਰਾੜ, ਉਹਦੇ ਕਾਫਲੇ ਤੇ ਵੀ ਪੱਥਰਮਾਰੀ ਹੋਈ ਆ। ਉਸ ਪੱਥਰਮਾਰੀ ਦਾ ਦੋਸ਼ ਹੈ ਜਿਹੜਾ ਉਹਨਾਂ ਨੇ ਕਾਲੀਆਂ ਤੇ ਲਾਇਆ। ਉਹ ਕਹਿੰਦੇ ਕਿ ਕਾਲੀਆਂ ਦੇ ਬੰਦੇ ਟੁੱਟ ਕੇ ਸਾਡੇ ਨਾਲ ਆਏ ਸਨ, ਉਹ ਬੰਦੇ ਟੁੱਟ ਕੇ ਆਏ ਤੇ ਇਹਨਾਂ ਦੇ ਬੰਦੇ ਟੁੱਟ ਕੇ ਸਾਡੇ ਤੇ ਪੈ ਗਏ, ਸਾਡੇ ਕਾਫਲੇ ਤੇ ਇਹਨਾਂ ਨੇ ਪੱਥਰ ਮਾਰੇ ਆ। ਇਹ ਕਾਲੀ ਉਧਰ ਮਜੀਠਾ ਸਾਹਿਬ ਜਿਹੜਾ ਮਜੀਠੀਆ, ਉਹ ਮੁੱਛਾਂ ਨੂੰ ਤਾਦ ਦੇ ਕੇ ਕਹਿੰਦਾ ਸਭ ਕੁਝ ਕਰਾਇਆ ਆਮ ਆਦਮੀ ਪਾਰਟੀ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਇਹਨਾਂ ਨੇ ਕਰਾਈ ਹੈ। ਪਰ ਕਮਾਲ ਦੀ ਗੱਲ ਇਹ ਆ
ਕਿ ਜਿਨ੍ਹਾਂ ਨੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੈ ਉਹ ਤੇ ਪਿੰਡਾਂ 'ਚ ਖੁੱਲੇ ਤੁਰੇ ਫਿਰਦੇ ਆ, ਪੱਥਰ ਤੁਹਾਨੂੰ ਵੱਜਣ ਡਏ ਆ, ਬੇਅਦਬੀ ਉਹਨਾਂ ਨੇ ਕਰਾਈ ਹੈ, ਸਮਝ ਤੋਂ ਪਰੇ ਦੀ ਗੱਲ ਆ। ਸ਼ਾਇਦ ਉਹਨੂੰ ਜੀਜੇ ਦੇ ਕਾਫਲੇ ਤੇ ਇਸ ਤਰ੍ਹਾਂ ਪੱਥਰਮਾਰੀ ਹੋਈ ਹੈ ਜਿਹੜੀ ਉਹਨੇ ਦੁਖੀ ਕੀਤਾ, ਉਹ ਵੀ ਅੱਜ ਬਹੁਤ ਤਪਿਆ ਹੋਇਆ ਬੋਲਿਆ, ਉਹਨੇ ਹੋਰ ਵੀ ਕਈ ਸਖਤ ਬਿਆਨ ਦਿੱਤੇ ਆ। ਪਰ ਜੇ ਆਪਾਂ ਪੱਥਰਬਾਜ਼ੀ ਦੀ ਗੱਲ ਕਰੀਏ, ਪੱਥਰਬਾਜ਼ੀ ਦੀ ਇਸ ਘਟਨਾ ਨੇ ਸਾਰਿਆਂ ਨੂੰ ਚਿੰਤਾ 'ਚ ਪਾਇਆ। ਚਿੰਤਾ 'ਚ ਇਸ ਕਰਕੇ ਪਾਇਆ ਕਿ ਦੇਖੋ ਅੱਗੇ ਜਿਹੜੀ ਨੌਜਵਾਨ ਸ਼ਕਤੀ ਸੀ ਉਹ ਸੀ ਅਕਾਲੀਆਂ ਕੋਲ, ਜੀ ਐਤਕੀ ਨੌਜਵਾਨ ਸ਼ਕਤੀ ਹੈ ਜਿਹੜੀ ਉਹ ਵੰਡੀ ਗਈ ਹੈ ਦੋ ਹਿੱਸਿਆਂ 'ਚ। ਇੱਕ ਹਿੱਸਾ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸ਼ਕਤੀ ਬਣ ਗਿਆ। ਜਦੋਂ ਇਸ ਤਰ੍ਹਾਂ ਦੀ ਸ਼ਕਤੀ ਵੰਡੀ ਜਾਂਦੀ ਹੈ ਤੇ ਹੋ ਆਮੋ ਸਾਹਮਣੇ ਜਾਂਦੀ ਹੈ, ਫਿਰ ਉਦੋਂ ਟਕਰਾਅ ਦੀਆਂ ਗੁੰਜਾਇਸ਼ਾਂ ਬਹੁਤ ਰਹਿੰਦੀਆਂ। ਹੁਣ ਤੇ ਸਿਰਫ ਕਾਮਨਾ ਕੀਤੀ ਜਾ ਸਕਦੀ, ਅਪੀਲ ਕੀਤੀ ਜਾ ਸਕਦੀ ਹੈ ਕਿ ਇਸ ਤਰ੍ਹਾਂ ਦੇ ਟਕਰਾਅ ਹੋਣ ਤੋਂ ਰੋਕੇ ਜਾਣ, ਪਰ ਟਕਰਾਅ ਹੈ ਜਿਹੜੇ ਉਹ ਰੁਕ ਨਹੀਂ ਰਹੇ। ਆਉਣ ਵਾਲੇ ਦਿਨਾਂ 'ਚ ਜਿਵੇਂ ਜਿਵੇਂ ਚੋਣ ਚੱਕਾ ਹੋਰ ਤੇਜ਼ੀ ਨਾਲ ਘੁੰਮੇਗਾ, ਇਸ ਤਰ੍ਹਾਂ ਦੀਆਂ ਘਟਨਾਵਾਂ ਸਾਨੂੰ ਹੋਰ ਵੀ ਵੇਖਣ ਨੂੰ ਮਿਲ ਸਕਦੀਆਂ। ਇਹਦੇ ਲਈ ਚੋਣ ਕਮਿਸ਼ਨ ਹੈ ਜਿਹੜਾ, ਹਾਲਾਂਕਿ ਉਹ ਕੰਮ ਤੇ ਬਹੁਤ ਕਿਤੇ ਕਿਤੇ ਨਰਮ ਵੀ ਹੈ, ਬਹੁਤ ਗਰਮ ਤਰੀਕੇ ਨਾਲ ਕਰਦਾ ਪਿਆ, ਪਰ ਉਹਨੂੰ ਹੁਣ ਇੱਥੇ ਐਕਸਟਰਾ ਐਫਰਟ ਲਾਉਣੀ ਪਏਗੀ ਜੇਕਰ ਹਿੰਸਾ ਤੋਂ ਬਚਾਉਣਾ। ਨਹੀਂ ਤੇ ਹਿੰਸਾ ਤੇ ਵੱਟ ਤੇ ਪਈ ਹੈ। ਪਰ ਜੋ ਮਰਜ਼ੀ ਹੈ, ਮੈਂ ਆਪਣੇ ਤੌਰ ਤੇ ਕਹਾਂਗਾ, ਅਪੀਲ ਹੀ ਕਰਾਂਗਾ ਕਿ ਸਿਆਸਤ ਹੈ ਜਿਹੜੀ ਉਹਨੂੰ ਜੀ ਇੱਕ ਖੇਡ ਦੇ ਤੌਰ ਤੇ, ਇੱਕ ਮਰਿਆਦਾ ਦੇ ਤੌਰ ਤੇ ਲਓ। ਜੇ ਇਸ ਤਰ੍ਹਾਂ ਤੁਸੀਂ ਮਰਿਆਦਾਹੀਨ ਖੇਡ ਖੇਡਣ ਤੁਰ ਪਏ ਤੇ ਫਿਰ ਇਹ ਖੇਡ ਹੈ ਜਿਹੜੀ ਉਹ ਖੇਡ ਵੋਟਾਂ ਦੀ ਨਹੀਂ ਰਹਿ ਜਾਣੀ, ਜੀ ਇਹ ਖੇਡ ਫਿਰ ਡਾਂਗਾ ਸੋਟਿਆਂ ਦੀ ਹੋ ਜਾਣੀ ਹੈ। ਤੇ ਡਾਂਗਾ ਸੋਟਿਆਂ 'ਚ ਤੁਹਾਨੂੰ ਪਤਾ ਲਹੂ ਹੀ ਨਿਕਲਦਾ, ਤਬਾਹੀ ਨਿਕਲਦੀ ਹੈ। ਇਸ ਪਾਸੇ ਨਾ ਜਾਈਏ। ਠੀਕ ਹੈ, ਜਿੱਤ ਹਾਰ ਬਣੀ ਹੈ, ਇੱਕ ਨੇ ਜਿੱਤਣਾ ਦੂਜੇ ਨੇ ਹਾਰਨਾ, ਉਸ ਜਿੱਤ ਹਾਰ ਨੂੰ ਬਚਾਉਣਾ ਸਿੱਖੀਏ। ਜੇ ਇਸ ਪਾਸੇ ਤੁਰ ਪਏ, ਅੱਜ ਨੂੰ ਉਹਨਾਂ ਤੇ ਵੱਜੇ, ਕੱਲ ਨੂੰ ਜਦੋਂ ਤੁਸੀਂ ਉਹਨਾਂ ਦੇ ਬੰਦਿਆਂ ਦੇ ਇਲਾਕੇ 'ਚ ਜਾਓਗੇ ਉਹ ਮਾਰਨਗੇ। ਇਸ ਤਰ੍ਹਾਂ ਜਿਹੜਾ ਲੋਕਤੰਤਰ ਹੈ ਉਹ ਵੀ ਫਿੱਕਾ ਪੈ ਜਾਵੇਗਾ। ਦੂਜੇ ਪਾਸੇ ਜਿਹੜੀ ਭਾਈਚਾਰਕ ਸਾਂਝ ਹੈ ਉਹ ਵੀ ਸਾਡੀ ਫਿੱਕੀ ਪੈ ਜਾਏਗੀ। ਇਹ ਨਹੀਂ ਹੋਣਾ ਚਾਹੀਦਾ। ਸਾਡੇ ਪੰਜਾਬ ਦੇ ਹਿੱਤ ਦੇ ਵਿੱਚ ਇਹ ਬਿਲਕੁਲ ਨਹੀਂ ਹੈ ਕਿ ਇਸ ਤਰ੍ਹਾਂ ਪੱਥਰਬਾਜ਼ੀਆਂ ਹੋਣ। ਹਾਂ, ਜੀ ਤੁਹਾਨੂੰ ਕਿਸੇ ਪ੍ਰਤੀ ਗੁੱਸਾ ਹੈ ਤੇ ਤੁਹਾਡੇ ਪੋਟੇ ਦੇ ਵਿੱਚ ਬਹੁਤ ਵੱਡੀ ਪਾਵਰ ਆ, ਤੁਸੀਂ ਉਸ ਬੰਦੇ ਨੂੰ ਨਕਾਰ ਕੇ ਗੁੱਸਾ ਕੱਢੋ, ਪਰ ਇਹ ਨਹੀਂ ਕਿ ਤੁਸੀਂ ਗੁੱਸਾ ਉਹਦੇ ਤੇ ਪੱਥਰ ਮਾਰ ਕੇ ਕੱਢੋ। ਜੀ 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 ਅਗਲੀ ਮਿੰਟੂ ਜੀ, ਜੇ ਆਪਾਂ ਗੱਲ ਕਰੀਏ ਵੀ ਮਲੂਕਾ ਤੇ ਹੁਣ ਸਰਬੱਤ ਖਾਲਸਾ ਵਾਲੇ ਜਥੇਦਾਰ, ਉਹ ਵੀ ਇਹਨਾਂ ਨੇ ਵੀ ਸ਼ਿਕੰਜਾ ਕੱਸ ਲਿਆ। ਇਹ ਤੇ ਪਹਿਲਾਂ ਹੀ ਪਤਾ ਸੀਗਾ ਕਿ ਸਥਿਤੀ ਹੈ ਜਿਹੜੀ ਉਹ ਬੜੀ ਦੁਚਿੱਤੀ ਵਾਲੀ ਬਣ ਜਾਣੀ ਹੈ, ਬੜੀ ਦੁਬਿਧਾ ਵਾਲੀ ਬਣ ਜਾਣੀ ਹੈ, ਕਿਉਂਕਿ ਉਹਨਾਂ ਨੇ 9 ਤਰੀਕ ਨੂੰ ਮੁਤਵਾਜ਼ੀ ਜਥੇਦਾਰਾਂ ਨੇ ਤਲਬ ਕੀਤਾ ਸੀ ਮਲੂਕਾ ਸਾਹਿਬ ਨੂੰ, ਤੇ ਜਦੋਂ ਇਹਨਾਂ ਨੇ ਤਰੀਕ ਵੇਖੀ ਕਿ 9 ਤਰੀਕ ਨੂੰ ਤਲਬ ਕੀਤਾ, ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਤਲਬ ਕਰ ਲਿਆ। ਉਹਨਾਂ ਨੂੰ ਪਤਾ ਸੀ ਕਿ ਕੋਈ ਨਾ ਕੋਈ ਪੰਗਾ ਜਿਹੜਾ ਮਤਵਾਜ਼ੀ ਜਥੇਦਾਰਾਂ ਨੇ ਪਾ ਦੇਣਾ, ਇਸ ਕਰਕੇ ਪਹਿਲਾਂ ਹੀ ਨਿਬੇੜਾ ਕਰ ਲਈਏ। 8 ਤਰੀਕ ਨੂੰ ਕੱਲ ਸਿਕੰਦਰ ਸਿੰਘ ਮਲੂਕਾ ਦੀ ਤਨਖਾਹ ਦਾ ਫੈਸਲਾ ਹੋ ਗਿਆ, ਪਰ ਅੱਜ ਹੁਣ ਮਤਵਾਜ਼ੀ ਜਥੇਦਾਰ ਆ ਜਿਹੜੇ, ਉਹਨਾਂ ਨੇ ਆਪਣੇ ਪੱਧਰ ਤੇ ਫੈਸਲਾ ਲਿਆ। ਉਹ ਕਹਿੰਦੇ ਕਿ ਅਸੀਂ ਮਲੂਕਾ ਨੂੰ 9 ਜਨਵਰੀ ਤੱਕ ਸੱਦਿਆ ਸੀ, ਉਹ ਹਾਜ਼ਰ ਨਹੀਂ ਹੋਇਆ। ਹੁਣ ਅਸੀਂ ਉਦੋਂ ਤੱਕ ਐਲਾਨ ਕਰਦੇ ਹਾਂ ਕਿ 24 ਤਰੀਕ ਤੱਕ ਇਹਨੂੰ ਟਾਈਮ ਦਿੰਦੇ ਹਾਂ। 24 ਤੱਕ ਜਦੋਂ ਤੱਕ ਇਹ ਪੇਸ਼ ਨਹੀਂ ਹੁੰਦਾ, ਉਦੋਂ ਤੱਕ ਇਹਦਾ ਜਿਹੜਾ ਸਿੱਖ ਸਮਾਜ ਉਹ ਬਾਈਕਾਟ ਕਰੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿੰਨੀ ਇਹਨੇ ਵੱਡੀ ਗਲਤੀ ਕੀਤੀ ਹੈ ਉਹਦੀ 82,000 ਰੁਪਇਆ ਜਿਹੜੀ ਸਜ਼ਾ ਹੈ ਉਹ ਕੋਈ ਸਜ਼ਾ ਨਹੀਂ, ਇਸ ਤੋਂ ਵੱਡੀ ਸਜ਼ਾ ਜਿਹੜੀ ਬਣਦੀ ਹੈ। ਹੁਣ ਇਹ ਕਮਾਲ ਦੀ ਗੱਲ ਹੈ ਕਿ ਉਹਨਾਂ ਨੇ ਨਾਲ ਸੁਝਾਅ ਵੀ ਮੰਗੇ ਆ ਕਿ ਅਸੀਂ ਇਹਨੂੰ ਸਜ਼ਾ ਕਿਹੜੀ ਲਾਈਏ। ਦੇਖੋ, ਇਹ ਬੜੀ ਦੁਬਿਧਾ ਵਾਲੀ ਗੱਲ ਆ। ਇਹ ਸਿੱਖ ਕੌਮ ਲਈ ਮੇਰੇ ਖਿਆਲ ਦੇ ਨਾਲ ਇਸ ਸਮੇਂ ਇੱਕ ਸੰਕਟ ਵਾਲੀ ਗੱਲ ਆ ਕਿ ਸਰਬੱਤ ਖਾਲਸਾ ਦੇ ਜਿਹੜੇ ਮੁਤਵਾਜ਼ੀ ਜਥੇਦਾਰ ਆ ਉਹ ਆਪਣੇ ਪੱਧਰ ਤੇ ਇਹੋ ਜਿਹੇ ਕੰਮ ਕਰਦੇ ਪਏ ਕਿ ਜਿੱਥੇ ਹੁਣ ਅਕਾਲ ਤਖਤ, ਕਿਉਂਕਿ ਅਕਾਲ ਤਖਤ ਤੇ ਬੇਸ਼ੱਕ ਉਹ ਲੋਕ ਕਾਬਜ਼ ਆ ਜਿਨ੍ਹਾਂ ਨੂੰ ਬਹੁਤੇ ਲੋਕ ਜਥੇਦਾਰ ਨਹੀਂ ਮੰਨਦੇ, ਪਰ ਅਕਾਲ ਤਖਤ ਨੂੰ ਤੇ ਤਖਤ ਮੰਨਦੇ ਆ ਨਾ। ਅਕਾਲ ਤਖਤ ਤੋਂ ਜੇ ਫੈਸਲਾ ਆ ਗਿਆ, ਉੱਥੇ ਅਕਾਲ ਤਖਤ ਨੇ ਫੈਸਲਾ ਸੁਣਾਇਆ, ਉਸ ਫੈਸਲੇ ਨੂੰ ਮੇਰੇ ਖਿਆਲ ਦੇ ਨਾਲ ਪ੍ਰਵਾਨਗੀ ਮਿਲਣੀ ਚਾਹੀਦੀ ਸੀ। ਸਿੱਖ ਕੌਮ ਦੇ ਮਤਵਾਜ਼ੀ ਜਥੇਦਾਰਾਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਸੀ, ਸੌਫਟ ਕਾਰਨਰ ਤੋਂ ਜਾ ਕੇ ਇਸ ਮਸਲੇ ਨੂੰ ਲੈਣਾ ਚਾਹੀਦਾ ਸੀ। ਪਰ ਮੇਰੇ ਖਿਆਲ ਦੇ ਨਾਲ ਇਹ ਉਲਝਣ ਵਾਲਾ ਮਸਲਾ ਹੋ ਜਾਣਾ ਕਿ ਸਰਬੱਤ ਖਾਲਸਾ ਦੇ ਮਤਵਾਜ਼ੀ ਜਥੇਦਾਰ ਕਿਸੇ ਬੰਦੇ ਨੂੰ ਤਲਬ ਕਰ ਰਹੇ ਆ, ਜਦਕਿ ਉਹ ਬੰਦਾ ਇੱਕ ਦਿਨ ਪਹਿਲਾਂ ਤਲਬ ਹੋ ਕੇ ਉੱਥੋਂ ਤਨਖਾਹ ਲਵਾ ਚੁੱਕਾ। ਹੁਣ ਜੇ ਉਹ ਤਲਬ ਨਹੀਂ ਹੁੰਦਾ ਤੇ ਫਿਰ ਉਸ ਸੂਰਤ ਦੇ ਵਿੱਚ ਕੀ ਹੋਏਗਾ, ਇਹ ਤੇ ਹਾਲੇ ਸਮਾਂ ਦੱਸੇਗਾ। ਪਰ ਇਹ ਪਿਛਲੀ ਵਾਰੀ ਵੀ ਇਸ ਤਰ੍ਹਾਂ ਆਪਣਾ ਜਲੂਸ ਕਢਾ ਬੈਠੇ ਸਨ। ਜਦੋਂ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਸੀ, ਸੁਖਬੀਰ ਸਿੰਘ ਬਾਦਲ ਆਇਆ ਨਹੀਂ ਸੀ, ਆਉਣ ਦੀ ਥਾਂ ਤੇ ਉਹਨੇ ਆਖਿਆ ਸੀ ਕੌਣ ਮੰਡ, ਮੈਂ ਤਾਂ ਜਾਣਦਾ ਹੀ ਨਹੀਂ, ਮੈਂ ਕਿ ਉੱਥੇ ਜਾਵਾਂ। ਜਦੋਂ ਉਸ ਤਰੀਕ ਤੋਂ ਨਹੀਂ ਆਇਆ, ਇਹਨਾਂ ਨੇ ਅੱਗੇ ਤਰੀਕ ਪਾਤੀ, ਹਾਂ ਜੀ ਇੰਨੀ ਤਰੀਕ ਤੱਕ ਤੇ ਸੁਝਾਅ ਦਿਓ। ਉਦੋਂ ਪਤਾ ਨਹੀਂ ਕਿੰਨੇ ਸੁਝਾਅ ਦਿੱਤੇ, ਕਿਹੋ ਜਿਹੇ ਸੁਝਾਅ ਦਿੱਤੇ, ਕੁਛ ਨਹੀਂ ਦੱਸਿਆ। ਹੁਣ ਵੀ ਸੁਝਾਅ ਮੰਗੇ ਜਾ ਰਹੇ ਆ। ਜੇ ਸੁਖਬੀਰ ਸਿੰਘ ਬਾਦਲ ਵਾਂਗੂ ਫੇਰ ਇਕੱਲੇ ਗੱਲ ਸੁਝਾਵਾਂ 'ਚ ਹੀ ਰਹਿ ਜਾਣੀ ਹੈ
ਆਪਦੇ ਸੁਝਾਅ ਮੰਗੀ ਜਾਣੇ, ਕਿਸੇ ਦੇ ਸੁਝਾਅ ਮੰਨਣੇ ਨਹੀਂ, ਤੇ ਫਿਰ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ 'ਚ ਇਹ ਜਿਹੜਾ ਮੁਤਵਾਜ਼ੀ ਜਥੇਦਾਰਾਂ ਦਾ ਇਹ ਜਥਾ ਹੈ, ਇਹ ਥੋੜ੍ਹਾ ਜਿਹਾ ਆਪਣੀ ਭਰੋਸੇਯੋਗਤਾ ਗਵਾ ਬੈਠੇਗਾ, ਕਿਉਂਕਿ ਅਕਾਲ ਤਖ਼ਤ ਨੂੰ ਸਾਰੇ ਅੱਜ ਵੀ ਪ੍ਰਵਾਨ ਕਰਦੇ ਆ। ਉੱਥੋਂ ਜੋ ਫੈਸਲਾ ਆਉਂਦਾ ਠੀਕ ਆ, ਕੁਝ ਫੈਸਲੇ ਇਹੋ ਜਿਹੇ ਆਏ ਜਿਨ੍ਹਾਂ ਨੇ ਸਰਬੱਤ ਖਾਲਸਾ ਉਹ ਜਿਹੜਾ ਕਰਨ ਲਈ ਰਾਹ ਜੀ ਪੱਧਰਾ ਜੀ ਕੀਤਾ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਸਰਬੱਤ ਖਾਲਸਾ ਵਾਲੇ ਜਿਹੜੇ ਜਥੇਦਾਰ ਆ ਉਹ ਬਿਲਕੁਲ ਹੁਣ ਇਹੋ ਜਿਹੇ ਕੰਮ ਕਰ ਲੈਣ ਕਿ ਅਸੀਂ ਤੇ ਆਪਣੇ ਪੱਧਰ ਤੇ ਫੈਸਲਾ ਕਰਨਾ ਹੈ। ਸੋ ਕੁਝ ਫੈਸਲਿਆਂ ਦੇ ਵਿੱਚ ਉਹਨਾਂ ਨੂੰ ਦੂਰ ਅੰਦੇਸ਼ੀ ਤੋਂ ਕੰਮ ਲੈਣਾ ਚਾਹੀਦਾ ਸੀ, ਪਰ ਹਾਲ ਦੀ ਘੜੀ ਜਾਪਦਾ ਹੈ ਕਿ ਇਹ ਦੁਬਿਧਾ ਤੇ ਇਹ ਜਿਹੜਾ ਆਪਸ ਦੇ ਵਿੱਚ ਇਹ ਪਿਆ ਹੋਇਆ ਇੱਕ ਪੈਰਲਲ ਚੱਲਣ ਦਾ ਇੱਕ ਰੌਲਾ ਪਿਆ ਹੋਇਆ, ਇਹ ਥੰਮਦਾ ਇਹ ਠੱਲਦਾ ਦਿਖਾਈ ਨਹੀਂ ਦਿੰਦਾ। ਜੀ ਜੀ ਅਤੇ ਮਿੰਟੂ ਜੀ, ਜਾਂਦੇ ਜਾਂਦੇ ਆਪਾਂ ਗੱਲ ਕਰੀਏ ਵੀ ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਦੇ ਵਿੱਚ 15 ਆਦੀਵਾਸੀ ਬੀਬੀਆਂ ਨਾਲ ਪੁਲਿਸ ਵੱਲੋਂ ਬਲਾਤਕਾਰ ਹੋਣ ਦਾ ਖੁਲਾਸਾ। ਦੇਖੋ ਕਿੱਡੀ ਹੋਣੀ ਹੈ ਇਸ ਮੁਲਕ ਦੀ ਕਿ ਇਹੋ ਜਿਹੀਆਂ ਖਬਰਾਂ ਤੁਹਾਡੇ ਰੇਡੀਓ ਤੇ ਪ੍ਰਸਾਰਿਤ ਇੱਧਰ ਹੋ ਜਾਂਦੀਆਂ ਹੋਣੀਆਂ, ਲੋਕ ਸੁਣਦੇ ਹੋਣੇ ਆ, ਪਰ ਇਹ ਖਬਰ ਭਾਰਤ ਦੇ ਵਿੱਚ ਮਰ ਚੁੱਕੀ ਹੋਏਗੀ। ਮਰ ਚੁੱਕੀ ਇਸ ਕਰਕੇ ਹੋਏਗੀ ਕਿ ਕੁਝ ਸਾਈਟਾਂ ਤੇ ਪਈ ਹੋਏਗੀ, ਕੁਝ ਚੰਦ ਅਖਬਾਰਾਂ 'ਚ, ਲੋਕਲ ਅਖਬਾਰਾਂ 'ਚ ਪਿਛਲੇ ਪੰਨੇ ਤੇ ਪਈ ਹੋਏਗੀ। ਇਹਨੂੰ ਕਿਸੇ ਨੇ ਚਰਚਾ ਦੇ ਵਿੱਚ ਨਹੀਂ ਲਿਆਂਦਾ। ਇੱਕ ਨਿਰਭਇਆ ਤੇ ਸਾਰਾ ਮੁਲਕ ਜਿਹੜਾ ਮੋਮਬੱਤੀਆਂ ਬਾਲਦਾ, ਚਲੋ ਚੰਗੀ ਗੱਲ, ਜਾਗੇ ਲੋਕ, ਪਰ ਇੱਕ ਇਹ ਸਮੂਹਿਕ ਬਲਾਤਕਾਰ ਕਾਂਡ ਆ ਜਿਹੜੇ ਇਸ ਤਰ੍ਹਾਂ ਦੇ, ਇੱਕ ਨਹੀਂ ਜਿਹੜੇ ਦਰਜਨਾਂ ਸਮੂਹਿਕ ਬਲਾਤਕਾਰ ਕਾਂਡ ਆ, ਉਹ ਇਸੇ ਤਰ੍ਹਾਂ ਦਾ ਪਰਦਾ ਜਿਹੜਾ ਪਾ ਕੇ ਢੱਕ ਦਿੱਤੇ ਜਾਂਦੇ। ਬਸਤਰ ਦੇ ਵਿੱਚ ਇਹ ਜਿਹੜਾ ਘਟਨਾਕ੍ਰਮ ਵਾਪਰਿਆ ਸੀ 2015 ਦੇ ਵਿੱਚ, ਇਸ ਨੂੰ ਅੰਜਾਮ ਦਿੱਤਾ ਗਿਆ। ਅੰਜਾਮ ਦੇਣ ਵਾਲੇ ਕੌਣ ਸਨ? ਉਹ ਲੋਕ ਜਿਨ੍ਹਾਂ ਦੇ ਮੋਢਿਆਂ ਤੇ ਫਰਜ਼ਾਂ ਦੀ ਫਿਤੀ ਲੱਗੀ ਹੋਈ ਹੈ ਕਿ ਤੁਸੀਂ ਲੋਕਾਂ ਦੀ ਰਾਖੀ ਕਰਨੀ ਹੈ, ਤੁਹਾਡਾ ਫਰਜ਼ ਆ, ਤੁਸੀਂ ਲੋਕਾਂ ਦੇ ਨਾਲ ਸਦਭਾਵਨਾ ਰੱਖਣੀ ਹੈ, ਤੁਹਾਡਾ ਫਰਜ਼ ਆ, ਪਰ ਉਹਨਾਂ ਨੇ ਕੀ ਫਰਜ਼ ਨਿਭਾਏ? ਦੇਖੋ ਇਹ 34-35 ਬੀਬੀਆਂ ਸਨ, ਆਦਿਵਾਸੀ ਬੀਬੀਆਂ, ਜਿਨ੍ਹਾਂ ਦੇ ਨਾਲ ਬਲਾਤਕਾਰ ਕੀਤਾ ਗਿਆ ਨਵੰਬਰ 2015 ਦੇ ਵਿੱਚ, 2-3 ਮਹੀਨੇ ਪਹਿਲਾਂ। ਔਰ ਇਹਦੇ ਵਿੱਚ ਹੁਣ ਤੱਕ ਜਿਹੜੀਆਂ ਸ਼ਿਕਾਇਤਾਂ ਮਿਲੀਆਂ, ਸ਼ਿਕਾਇਤਾਂ ਤੋਂ ਬਾਅਦ ਜਿਹੜੀਆਂ ਉਹਨਾਂ ਨੇ ਪੜਤਾਲਾਂ ਕੀਤੀਆਂ ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ, ਉਹਦੇ 'ਚ 15-16 ਬੀਬੀਆਂ ਦੇ ਨਾਲ ਬਲਾਤਕਾਰ ਦੀ ਪੁਸ਼ਟੀ ਹੋ ਚੁੱਕੀ। ਉਹਨਾਂ ਨੇ ਖੁਲਾਸਾ ਕਰ ਦਿੱਤਾ ਕਿ 15-16 ਜਿਹੜੀਆਂ ਬੀਬੀਆਂ ਸਨ ਉਹ ਬਲਾਤਕਾਰ ਦਾ ਸ਼ਿਕਾਰ ਹੋਈਆਂ ਜੀ। ਦੂਜੇ ਪਾਸੇ ਜਿਹੜੀਆਂ ਹੋਰ ਨੇ ਬੀਬੀਆਂ 20 ਤੋਂ 22, ਉਹਨਾਂ ਬੀਬੀਆਂ ਦੇ ਨਾਲ ਵੀ ਜਿਨਸੀ ਛੇੜਛਾੜ ਦਾ ਮਾਮਲਾ ਤੇ ਹੁਣ ਤੱਕ ਜਿਹੜਾ ਸਾਹਮਣੇ ਆ ਚੁੱਕਾ। ਹਾਲੇ ਹੋਰ ਵੀ ਬਿਆਨ ਦਰਜ ਕੀਤੇ ਜਾ ਰਹੇ ਆ। ਸੋ ਇਹ ਬਹੁਤ ਵੱਡੀ ਹੋਣੀ ਹੈ ਕਿ ਉਹ ਆਦਿਵਾਸੀ ਜਿਹੜੇ ਕਿ ਜੰਗਲਾਂ ਦੇ ਬਾਦਸ਼ਾਹ, ਉਹਨਾਂ ਨੂੰ ਉਹਨਾਂ ਦੇ ਘਰਾਂ ਚੋਂ ਕੱਢਣ ਲਈ ਜਿਸ ਤਰੀਕੇ ਦੇ ਨਾਲ UPA ਸਰਕਾਰ ਦੇ ਵਿੱਚ ਸਲਵਾ ਜੁਡਮ ਦੇ ਨਾਂ ਤੇ ਤਸ਼ੱਦਦ ਸ਼ੁਰੂ ਕੀਤਾ ਗਿਆ, ਉਸ ਨੂੰ ਜਿਸ ਤਰੀਕੇ ਦੇ ਨਾਲ ਹੁਣ ਨਰਿੰਦਰ ਮੋਦੀ ਦੀ ਸਰਕਾਰ ਅੱਗੇ ਲਿਜਾ ਰਹੀ ਹੈ, ਇਹਦੇ ਵਿੱਚ ਸਿਰਫ ਤੇ ਸਿਰਫ ਇੱਕੋ ਹੀ ਕਹਿ ਸਕਦੇ ਹਾਂ ਕਿ ਸਾਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਅਸੀਂ ਆਪਣੇ ਨਾਗਰਿਕਾਂ ਦੇ ਅਧਿਕਾਰਾਂ ਤੇ ਉਹਨਾਂ ਦੇ ਹੱਕਾਂ ਦਾ ਇਸ ਤਰੀਕੇ ਨਾਲ ਘਾਣ ਕਰਦੇ ਪਏ ਹਾਂ, ਸਿਰਫ ਤੇ ਸਿਰਫ ਇਹ ਕਿ ਚੰਦ ਸਰਮਾਏਦਾਰਾਂ ਨੂੰ ਅਸੀਂ ਉਹਨਾਂ ਦੀ ਸੰਪੱਤੀ ਹੈ ਜਿਹੜੀ ਉਹ ਚੂਸਣ ਲਈ ਦੇਣੀ ਹੈ। ਜੀ 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 ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ ਕਰਦੇ ਹਾਂ ਤੁਹਾਡਾ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।